ਸਟੇਟ ਆਫ ਦ ਯੂਨੀਅਨ ਐਡਰੈਸ ਕੀਤਾ ਕੱਲ੍ਹ। ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਫੌਜੀ ਆ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਵੱਖ-ਵੱਖ ਟੌਪਿਕਸ ਦੇ ਉੱਤੇ ਜਿਹੜੀਆਂ ਗੱਲਾਂ ਹੋਈਆਂ ਉਹ ਆਪਾਂ ਤੁਹਾਡੇ ਨਾਲ ਸਾਰੀਆਂ ਸਾਂਝੀ ਕਰਾਂਗੇ। ਜੋਬਸ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਮੇਰੇ ਕਾਰਜਕਾਲ ਦੇ ਦੌਰਾਨ ਸਭ ਤੋਂ ਵੱਧ ਜੋਬਸ ਕ੍ਰੀਏਟ ਹੋਈਆਂ। ਗੈਸ ਪ੍ਰਾਈਸ ਨੂੰ ਲੈ ਕੇ ਕਿਹਾ ਉਹਨਾਂ ਨੇ $1.90 ਤੱਕ ਜਿਹੜੀ ਗੈਸ ਹੋ ਗਈ ਹੈਗੀ ਆ ਤੇ ਹੋਰ ਚੀਜ਼ਾਂ ਦੀਆਂ ਪ੍ਰਾਈਸਿਸ ਘਟ ਰਹੀਆਂ ਹੈਗੀਆਂ। ਪਰ ਗੈਸ ਦਾ ਕੁਛ ਏਰੀਏ ਦੇ ਵਿੱਚ ਕੁਛ ਸਟੇਟਾਂ 'ਚ ਸੱਚਮੁੱਚ ਹੀ ਇੱਦਾਂ ਦਾ ਆ। ਕੈਲੀਫੋਰਨੀਆ ਦੇ ਵਿੱਚ ਕਿਉਂਕਿ ਸਟੇਟ ਦਾ ਟੈਕਸ ਬਹੁਤ ਜ਼ਿਆਦਾ ਆ ਇਸ ਕਰਕੇ ਕੈਲੀਫੋਰਨੀਆ ਦੇ ਵਿੱਚ ਜੋ ਗੈਸ ਦੀਆਂ ਪ੍ਰਾਈਸਿਸ ਬਹੁਤ ਜ਼ਿਆਦਾ ਹੈਗੀਆਂ। ਵੋਟਰ ਆਈਡੀ ਨੂੰ ਲੈ ਕੇ ਨੋ ਮੇਲ ਇਨ ਵੈਲਟ ਉਹਨਾਂ ਨੇ ਇਹ ਕਿਹਾ ਆ। ਫਿਰ ਜਿਹੜੀ ਇਨਸਾਈਡ ਟ੍ਰੇਡਿੰਗ ਨੂੰ ਲੈ ਕੇ ਜਿਹੜੀ ਕਾਂਗਰਸਮੈਨ ਜਿਹੜੇ ਆ ਕਾਂਗਰਸ ਦੇ ਵਿੱਚ ਲੋਕ ਆ ਜਾਂ ਸੈਨੇਟ 'ਚ ਆ ਵੀ ਉਹ ਨਹੀਂ ਕਰ ਸਕਣਗੇ ਕਿਉਂਕਿ ਉਹਨਾਂ ਕੋਲ ਕਈ ਵਾਰੀ ਨੌਲੇਜ ਹੁੰਦਾ ਵੀ ਕੀ ਕੁਝ ਵਾਪਰ ਰਿਹਾ ਹੈਗਾ ਆ। ਉਸ ਟਾਈਮ ਦੇ ਉੱਤੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਦਾ ਸਾਥ ਵੀ ਦਿੱਤਾ। ਬਹੁਤ 2 ਦਰਜਨ ਦੇ ਕਰੀਬ ਜਿਹੜੇ ਡੈਮੋਕ੍ਰੇਟਸ ਆ ਉਹ ਬਾਹਰ ਵੀ ਰਹੇ ਤੇ ਉਹਨਾਂ ਨੇ ਜਿਹੜਾ ਆ ਉੱਥੇ ਹਾਜ਼ਰੀ ਨਹੀਂ ਭਰੀ ਤੇ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹ ਬੈਠੇ ਵੀ ਰਹੇ ਜਿਹੜੇ ਵੱਖ-ਵੱਖ ਮੁੱਦਿਆਂ ਦੇ ਉੱਤੇ ਟਰੰਪ ਹੁਣੀ ਬੋਲ ਰਹੇ ਸੀ। ਕੁਛ ਕੁ ਮੁੱਦਿਆਂ ਦੇ ਉੱਤੇ ਜੋ ਆ ਉਹਨਾਂ ਨੇ ਸਾਥ ਵੀ ਦਿੱਤਾ ਹੈਗਾ। ਜੀ ਬਿਲਕੁਲ। ਸੋ ਕਾਫੀ ਲੰਬਾ ਚੌੜਾ ਜਿਹੜਾ ਉਹ ਭਾਸ਼ਣ ਜਿਹੜਾ ਰਿਹਾ ਟਰੰਪ ਹੋਣਾ ਦਾ। ਸੋ ਤੂੰ ਮੈਂ ਵੀ ਹੋਈ। ਜਿਹੜੇ ਰਿਪਰੈਜ਼ੈਂਟੇਟਿਵ ਅਲ ਗ੍ਰੀਨ ਉਸ ਨੂੰ ਬਾਹਰ ਕੱਢਿਆ ਗਿਆ ਕਿਉਂਕਿ ਉਹਨਾਂ ਨੇ ਬੈਨਰ ਲਿਆਂਦਾ ਸੀਗਾ ਵੀ ਬਲੈਕਸ ਆਰ ਨਾਟ ਏਪਸ। ਜਦੋਂ ਟਰੰਪ ਹੋਣਾ ਨੇ ਵੀਡੀਓ ਪਾਈ ਸੀ ਓਬਾਮਾਸ ਦੀ ਜਿਹੜੀ ਏਪਸ ਦੇ ਉੱਤੇ ਸਿਰ ਲਗਾਇਆ ਹੋਇਆ ਸੀਗਾ ਓਬਾਮਾਸ ਦਾ ਉਹਨੂੰ ਲੈ ਕੇ ਉਸ ਤੋਂ ਬਾਅਦ 'ਚ ਉਸਨੂੰ ਕੱਢਿਆ ਗਿਆ। ਇੱਕ ਰਿਪਬਲਿਕਨ ਸੈਨੇਟਰ ਨੇ ਉਹਦਾ ਬੈਨਰ ਖੋਹਣ ਦੀ ਵੀ ਕੋਸ਼ਿਸ਼ ਜਿਹੜੀ ਉਹ ਕੀਤੀ। ਇਹ ਵੀ ਇੱਕ ਹਾਈਲਾਈਟ ਰਹੀ। ਪਿਛਲੇ ਸਾਲ ਵੀ ਅਲ ਗ੍ਰੀਨ ਆ ਉਹਨਾਂ ਨੂੰ ਬਾਹਰ ਦਾ ਕੱਢਿਆ ਗਿਆ ਸੀਗਾ। ਇਸ ਦੇ ਵਿੱਚ ਕਹਿੰਦੇ ਵੀ ਸਦਨ ਦਾ ਜਿਹੜਾ ਡੈਕੋਰਮ ਆ ਉਸ ਨੂੰ ਭੰਗ ਉਹਨਾਂ ਨੇ ਕੀਤਾ ਹੈਗਾ ਆ। ਤੇ ਦੂਜੇ ਪਾਸੇ ਇਲਹਾਨ ਓਮਾਰ ਉਸ ਨੇ ਜਿਹੜੀ ਆ ਹੈਕਲ ਕੀਤਾ ਟਰੰਪ ਹੋਣਾ ਨੂੰ ਯੂ ਕਿਲਡ ਅਮੈਰੀਕਨਸ ਤੇ ਅੱਗੋਂ ਟਰੰਪ ਹੁਣੀ ਬੋਲੇ ਯੂ ਸ਼ੁਡ ਬੀ ਅਸ਼ੇਮਡ ਆਫ ਯੂਰ ਸੈਲਫ। ਸੋ ਉਹਦੇ ਵਿੱਚ ਤੂੰ ਮੈਂ ਜਿਹੜੀ ਉਹ ਬੜੀ ਹੋਈ। ਇਨਸਾਈਡਰ ਟ੍ਰੇਡਿੰਗ ਨੂੰ ਲੈ ਕੇ ਜਿੱਦਾਂ ਤੁਸੀਂ ਦੱਸਿਆ ਵੀ ਉਹ ਕਹਿੰਦੇ ਵੀ ਨਹੀਂ ਕਰਾਂਗੇ। ਡੈਮੋਕ੍ਰੇਟਸ ਖੜੇ ਹੋ ਕੇ ਤਾੜੀਆਂ ਮਾਰੀਆਂ ਤੇ ਟਰੰਪ ਹੋਣਾ ਨੇ ਨਾਲ ਹੀ ਫਿਰ ਉਹਨਾਂ ਦੀ ਬੇਇੱਜ਼ਤੀ ਕਰਤੀ ਵੀ ਤੁਸੀਂ ਦੇਖੋ ਲੈ ਫਿਰ ਡੈਮੋਕ੍ਰੇਟ ਖੜ ਵੀ ਗਏ ਆ ਇੰਨੀ ਕੁ ਗੱਲ ਦੇ ਉੱਤੇ ਹੀ। ਸੋ ਬੇਸਿਕਲੀ ਪਾਰਟੀਜ਼ਨ ਮਾਹੌਲ ਪੂਰਾ ਜਿਹੜਾ ਉਹ ਦਿਖਿਆ ਇਹ ਅੱਜ ਦਾ ਨਹੀਂ ਹੁਣ ਬਹੁਤ ਚਿਰ ਤੋਂ ਜਿਹੜਾ ਉਹ ਚੱਲਦਾ ਆ ਰਿਹਾ ਆ। ਅੱਗੇ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਘੱਟ ਦੇਖਣ ਨੂੰ ਮਿਲਦੀਆਂ ਸੀਗੀਆਂ। ਪਰ ਜਦੋਂ ਤੋਂ ਪਾਰਟੀਜ਼ਨ ਤਲਖੀ ਜਿਹੜੀ ਉਹ ਵਧੀ ਆ ਇੱਕ ਦੂਜੇ ਦੇ ਜਿਹੜੇ ਕਹਿ ਸਕਦੇ ਆ ਵੀ ਪ੍ਰੈਜ਼ੀਡੈਂਟਸ ਨੂੰ ਨਹੀਂ ਲਾਈਕ ਕਰਦੇ ਓਪੋਜੀਸ਼ਨ ਪਾਰਟੀ ਵਾਲੇ ਉਦੋਂ ਤੋਂ ਇੱਦਾਂ ਦੇ ਜਿਹੜੇ ਰਵੱਈਏ ਆ ਉਹ ਜ਼ਿਆਦਾ ਦੇਖਣ ਨੂੰ ਮਿਲ ਰਹੇ ਹੈਗੇ ਆ। ਸੋ ਜੌਬਸ ਨੂੰ ਲੈ ਕੇ ਗੈਸ ਪ੍ਰਾਈਸਿਸ ਨੂੰ ਲੈ ਕੇ ਵਾਰਸ ਨੂੰ ਲੈ ਕੇ ਇੰਡੀਆ ਪਾਕਿਸਤਾਨ ਦੀ ਜੰਗ ਜਿਹੜੀ ਰੁਕਵਾਈ ਆ ਉਸ ਦੀ ਚਰਚਾ ਉਹਨਾਂ ਨੇ ਇੱਕ ਵਾਰੀ ਫੇਰ ਕੀਤੀ। ਕਹਿੰਦਾ ਵੀ ਮੈਂ ਲੱਖਾਂ ਹੀ ਲੋਕ ਜਿਹੜੇ ਆ ਉਹ ਬਚਾ ਦਿੱਤੇ ਜਦੋਂ ਇੰਡੀਆ ਪਾਕਿਸਤਾਨ 2 ਨਿਊਕਲੀਅਰ ਪਾਵਰਾਂ ਦੀ ਲੜਾਈ ਆਪਸ ਦੇ ਵਿੱਚ ਚੱਲ ਰਹੀ ਸੀਗੀ। ਸੋ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਵੀ ਉਹਨਾਂ ਨੇ ਇਸ ਚੀਜ਼ ਦਾ ਫਿਰ ਜ਼ਿਕਰ ਕੀਤਾ। ਜੀ ਸੋ ਫੈਕਟ ਚੈਕਸ ਵੀ ਬਹੁਤ ਸਾਰੇ ਆਏ ਆ ਇਕੋਨਮੀ ਜੌਬਸ ਇਨਵੈਸਟਮੈਂਟਸ ਨੂੰ ਲੈ ਕੇ ਕਹਿੰਦੇ ਵੀ 1,81,000 ਜੌਬਸ 2025 ਦੇ ਵਿੱਚ ਕ੍ਰੀਏਟ ਹੋਈਆਂ ਹੈਗੀਆਂ ਆ ਤੇ ਕਹਿੰਦੇ ਵੀ 1.5 ਮਿਲੀਅਨ ਤੋਂ 2.5 ਮਿਲੀਅਨ ਤੋਂ ਕਿਤੇ ਘੱਟ ਹੈਗੀਆਂ। ਟਰੰਪ ਉਹਨਾਂ ਨੇ ਜੋ ਕਿਹਾ ਆ ਉਹ ਤੋਂ ਬਿਨਾਂ ਇੱਕ ਟਰੰਪ ਉਹਨਾਂ ਨੇ ਕਿਹਾ ਸੀ ਵੀ 18 ਟ੍ਰਿਲੀਅਨ ਡਾਲਰ ਦੀ ਜਿਹੜੀ ਇਨਵੈਸਟਮੈਂਟ ਹੋਈ ਆ ਜਦ ਕਿ ਫਿਗਰਸ ਵਾਈਟ ਹਾਊਸ ਦੇ ਵੈਬਸਾਈਟ ਤੇ ਇਹ ਆ ਵੀ 9.7 ਟ੍ਰਿਲੀਅਨ ਡਾਲਰ ਦੇ ਆ। ਇੱਕ ਆਇਰਾਨਾ ਜਰੁਸਕਾ ਜੋ ਉਸ ਦੀ ਯੂਕਰੇਨੀਅਨ ਬੀਬੀ ਸੀਗੀ ਜਿਸ ਨੂੰ ਨਾਰਥ ਕੈਰੋਲੀਨਾ ਦੇ ਵਿੱਚ ਇੱਕ ਟ੍ਰੇਨ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਸੋ ਕਤਲ ਕਰਨ ਵਾਲਾ ਅਮਰੀਕਨ ਸਿਟੀਜ਼ਨ ਬੰਦਾ ਸੀ ਉਹਦੇ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਉਹ ਇੱਕ ਇਲੀਗਲ ਇਮੀਗ੍ਰੈਂਟ ਸੀ ਜਦ ਕਿ ਜਿਹੜੇ ਫੈਕਟ ਚੈੱਕ ਇਹ ਆ ਵੀ ਉਹ ਇਲੀਗਲ ਇਮੀਗ੍ਰੈਂਟ ਨਹੀਂ ਸੀ ਉਹ ਇੱਥੇ ਦਾ ਹੀ ਬੋਰਨ ਸੀ ਤੇ ਇੱਥੇ ਹੀ ਰਹਿਣ ਵਾਲਾ ਸੀ। ਯੂਐਸ એનર્ਜੀ ਪ੍ਰਾਈਸਿਸ ਨੂੰ ਲੈ ਕੇ ਕਹਿੰਦੇ ਵੀ એનર્ਜੀ ਦੇ ਬਿੱਲ ਤਾਂ 6.7% 2024 ਤੋਂ 2025 ਤਾਈਂ ਅਪ ਗਏ ਹੈਗੇ ਆ। ਗੈਸ ਦੀਆਂ ਪ੍ਰਾਈਸਿਸ ਜ਼ਰੂਰ ਘਟੀਆਂ ਹੈਗੀਆਂ ਆ ਬਹੁਤ ਸਟੇਟਾਂ ਦੇ ਵਿੱਚ ਤੇ ਉਹਨਾਂ ਨੇ ਇਹ ਕਿਹਾ ਸੀ ਵੀ $2 ਤੇ 30 ਸੈਂਟ ਨੂੰ ਗੈਲਨ ਆ ਬਹੁਤੀਆਂ ਸਟੇਟਾਂ ਦੇ ਵਿੱਚ ਤੇ ਕਈ ਜਗ੍ਹਾ ਤੇ ਕਹਿੰਦੇ $1 ਤੇ 99 ਸੈਂਟ ਨੂੰ ਵੀ ਪਰ ਗੈਲਨ ਗੈਸ ਹੈਗੀ ਆ ਜਦ ਕਿ AAA ਦੇ ਜਿਹੜੇ ਮੁਤਾਬਕ ਜੋ ਗੈਸ ਹੈਗੀ ਆ
ਉਹ $2.37 ਆ ਐਵਰੇਜ ਅਮਰੀਕਾ ਦੇ ਵਿੱਚ, ਤੇ ਕਈ ਸਟੇਟ 'ਚ $4.60 ਵੀ ਆ। ਆਪਾਂ ਦੇਖਦੇ ਹੀ ਆ ਕੈਲੀਫੋਰਨੀਆ ਦੇ ਵਿੱਚ ਕਿੰਨੀਆਂ ਪ੍ਰਾਈਸਿਸ ਗੈਸ ਦੀਆਂ ਹੈਗੀਆਂ। ਵਾਰ ਤੇ ਪੀਸ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਮੈਂ 8-9 ਕੰਟਰੀਆਂ ਦੇ ਕਰੀਬ ਜਿਹੜੀ ਜੰਗ ਆ ਉਸ ਨੂੰ ਰੋਕੀ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਇੰਡੀਆ ਤੇ ਪਾਕਿਸਤਾਨ ਦੀ ਵੀ ਰੋਕੀ ਆ। ਨਹੀਂ ਤਾਂ ਮਿਲੀਅਨਸ ਆਫ ਲੋਕ ਉਹ ਉੱਥੇ ਮਾਰੇ ਜਾਣੇ ਸੀਗੇ। ਨਿਊਕਲੀਅਰ ਦੋਨੋਂ ਹੀ ਪਾਵਰਸ ਹੈਗੀਆਂ ਆ। ਥਾਈਲੈਂਡ ਤੇ ਕੰਬੋਡੀਆ ਦਾ ਬਾਰਡਰ ਜਿਹੜਾ ਆ ਉਸ ਨੂੰ ਕਹਿੰਦੇ ਵੀ ਰੋਕਿਆ ਹੈਗਾ ਆ, ਪਾਲਸਤੀਨੀਅਨ ਇਜ਼ਰਾਈਲ ਵਾਲੀ ਤੇ ਹੋਰ ਜਿਹੜੀਆਂ ਉਹਨੇ 8-9 ਗਣਾਈਆਂ ਸੀਗੀਆਂ ਜੀ। ਜੀ, ਬਿਲਕੁਲ। ਤੇ ਸਭ ਤੋਂ ਜਿਹੜੀ ਔਖੀ ਸਥਿਤੀ ਉਸ ਟਾਈਮ ਸੀ ਜਿਸ ਟਾਈਮ ਉਹਨਾਂ ਨੇ ਸੁਪਰੀਮ ਕੋਰਟ ਨੂੰ ਵੀ ਕ੍ਰਿਟੀਸਾਈਜ਼ ਕੀਤਾ ਵੀ ਦੇਖੋ ਜੀ ਜਿਹੜਾ ਟੈਰਿਫ ਦਾ ਡਿਸੀਜਨ ਆ ਉਹ ਰੋਂਗ ਆ, ਤੇ ਉਸ ਟਾਈਮ ਦੇ ਉੱਤੇ ਜਿਹੜੇ ਸੁਪਰੀਮ ਕੋਰਟ ਦੇ 4 ਜਸਟਿਸਿਸ ਬੈਠੇ ਹੋਏ ਸੀਗੇ, ਤੇ ਜੌਨ ਰੌਬਰਟਸ, ਜਸਟਿਸ ਐਲੇਨਾ ਕਾਗਨ, ਜਸਟਿਸ ਬ੍ਰੈਨ ਕੈਵਨਾ ਤੇ ਜਸਟਿਸ ਐਮੀ ਬੈਰਟ। ਸੋ 2 ਜਸਟਿਸਿਸ ਦਾ ਫੇਸ ਦੇਖਣ ਵਾਲਾ ਸੀ, ਉਹ ਕਾਫੀ ਸੀਰੀਅਸ ਸੀਗੇ। ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਰੂਲਿੰਗ ਆ ਵੈਰੀ ਅਨਫੋਰਚੂਨੇਟ ਰੂਲਿੰਗ ਹੈਗੀ ਆ। ਸੋ ਇਹ ਪਹਿਲੀ ਵਾਰੀ ਹੋਇਆ ਵੀ ਸੁਪਰੀਮ ਕੋਰਟ ਨੂੰ ਵੀ ਜਿਹੜਾ ਆ ਕ੍ਰਿਟੀਸਾਈਜ਼ ਕੀਤਾ ਗਿਆ ਹੈਗਾ। 6 ਦੇ ਮੁਕਾਬਲੇ 3 ਦੇ ਨਾਲ ਇਹ ਰੂਲਿੰਗ ਹੋਈ ਸੀ ਤੇ ਜਿਹੜੇ ਟੈਰਿਫਸ ਆ ਉਹ ਇਲੀਗਲ ਹੈਗੇ ਆ, ਉਹ ਸਿਰਫ ਕਾਂਗਰਸ ਦੇ ਕੋਲ ਅਥਾਰਟੀ ਹੈਗੀ ਆ। ਜੀ, ਤੇ ਇਹਦੇ ਵਿੱਚ ਹੀ ਜਿਹੜਾ ਹਰਜੋਤ ਸਿੰਘ ਜੀ ਕਰਦੇ ਜਾਈਏ ਐਮੀ ਕੌਨੀ ਬੈਰਟ ਬਾਰੇ, ਜਿਨ੍ਹਾਂ ਨੇ ਇਹਨਾਂ ਦੇ ਟੈਰਿਫਸ ਦੇ ਉਲਟ ਇੱਕ ਹਿਸਾਬ ਦੇ ਨਾਲ ਫੈਸਲਾ ਜਿਹੜਾ ਉਹ ਦਿੱਤਾ ਸੀਗਾ, ਉਹਦੇ ਬਾਰੇ ਤਾਂ ਇਹਨਾਂ ਨੇ ਇਹੀ ਕਹਿ ਦਿੱਤਾ ਸੀਗਾ ਵੀ ਇਹਦੇ ਪਰਿਵਾਰ ਵਾਲੇ ਵੀ ਇਸ ਤੋਂ ਦੁਖੀ ਹੋਣਗੇ ਇੱਕ ਹਿਸਾਬ ਦੇ ਨਾਲ, ਵੀ ਐਮਬੈਰਸਮੈਂਟ ਟੂ ਦੀਅਰ ਫੈਮਿਲੀਜ਼। ਉਹਨਾਂ ਨੇ ਨਾਮ ਜਿਹੜਾ ਉਹ ਖਾਸ ਕਰਕੇ ਜਸਟਿਸ ਬੈਰਟ ਤੇ ਜਸਟਿਸ ਗੌਰਸਚ ਦਾ ਇਸ ਹਿਸਾਬ ਦੇ ਨਾਲ ਜਿਹੜਾ ਉਹ ਲਿਆ, ਡਿਸਗ੍ਰੇਸ ਜਿਹੜਾ ਉਹਨਾਂ ਨੂੰ ਕਿਹਾ, ਤੇ ਉਹਨਾਂ ਦੇ ਨਾਲ ਹੀ ਫਿਰ ਫਰੈਂਡਲੀ ਹੈਂਡਸ਼ੇਕ ਵੀ ਜਿਹੜਾ ਉੱਥੇ ਉਹਨਾਂ ਨੇ ਜਿਹੜਾ ਉਹ ਕੀਤਾ ਸੀਗਾ। ਸੋ ਹਾਊਸ ਦੇ ਫਲੋਰ ਦੇ ਉੱਤੇ ਇਹ ਚੀਜ਼ ਜਿਹੜੀ ਉਹ ਦੇਖੀ ਜਿਹੜੀ ਉਹ ਗਈ ਆ। ਰੋਬਰਟ ਤੇ ਜਿਹੜੇ ਜਸਟਿਸ ਰੋਬਰਟਸ ਤੇ ਕੇਗਨ, ਜਸਟਿਸ ਕੇਗਨ ਆ, ਉਹ ਖੜੇ ਜ਼ਰੂਰ ਹੋਏ ਤੇ ਤਾੜੀਆਂ ਜਿਹੜੀਆਂ ਉਹਨਾਂ ਨੇ ਨਹੀਂ ਜਿਹੜੀਆਂ ਉਹ ਮਾਰੀਆਂ ਹੈਗੀਆਂ। ਸੋ ਇਸ ਤੋਂ ਬਾਅਦ ਦੇ ਵਿੱਚ ਇਹਨਾਂ ਦੀ ਵੀ ਗੱਲ ਆ, ਤੇ ਨਾਲ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੀ ਜਿਹੜੀ ਐਬੀਗੇਲ ਸਪੈਨਬਰਗਰ ਆ, ਉਹਨੇ ਰਿਸਪੌਂਸ ਵੀ ਜਿਹੜਾ ਉਹ ਦਿੱਤਾ। ਉਹਦੇ ਬਾਰੇ ਵੀ ਆਪਾਂ ਬਾਅਦ ਦੇ ਵਿੱਚ ਚਰਚਾ ਜਿਹੜੀ ਉਹ ਕਰਾਂਗੇ। ਅਫੋਰਡੇਬਿਲਟੀ ਦਾ ਰੌਲਾ ਜਿਹੜਾ ਉਹ ਕਾਫੀ ਜਿਹੜਾ ਉਹ ਇਹਨਾਂ ਨੇ ਹਰਜੋਤ ਸਿੰਘ ਜੀ ਕਿਹਾ ਵੀ ਆਪਾਂ ਵੀ ਪਿਛਲੇ ਕਹਿੰਦੇ ਵੀ 5 ਸਾਲਾਂ 'ਚ ਜੋ ਹੋਇਆ ਉਹਦੇ ਵਿੱਚ, ਸੋ 1 ਸਾਲ ਤਾਂ ਹੋ ਗਿਆ ਟਰੰਪ ਹੋਣਾ ਨੂੰ ਆਇਆ ਹੋਇਆਂ ਨੂੰ, ਤੇ ਉਸ ਤੋਂ ਅਜੇ ਤੱਕ ਵੀ ਅਫੋਰਡੇਬਿਲਟੀ ਕਾਬੂ 'ਚ ਨਹੀਂ ਆ। ਇਨਫਲੇਸ਼ਨ ਦਾ ਜ਼ਰੂਰ ਉਹ ਕਹਿ ਰਹੇ ਸੀਗੇ ਨੰਬਰਸ ਜਿਹੜੇ ਆ, ਉਹ ਕੁਛ ਹੋਰ ਗੱਲਾਂ ਜਿਹੜੀਆਂ ਆંકੜੇ ਕਈ ਜਿਹੜੀ ਉਹ ਦੱਸ ਰਹੇ ਹੈਗੇ ਆ। ਸੋ ਆਪਣੀ ਵਾਹਵਾਹੀ ਕਾਫੀ ਜਿਹੜੀ ਉਹਨਾਂ ਨੇ ਓਬਵੀਅਸਲੀ ਕਰਨੀ ਸੀਗੀ, ਤੇ ਉਹਦੇ ਕਰਕੇ ਆਪਾਂ ਦੇਖਿਆ ਵੀ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਦੇਖਣ ਨੂੰ ਜਿਹੜੀਆਂ ਉਹ ਮਿਲੀਆਂ ਆ। ਸੋ ਟਰੰਪ ਹੋਣਾ ਨੇ US ਮੈਨ ਓਲੰਪਿਕ ਹਾਕੀ ਟੀਮ ਜਿਹੜੀ ਗੋਲਡ ਮੈਡਲ ਵਿਨਿੰਗ ਟੀਮ ਸੀਗੀ, ਉਹਨਾਂ ਨੂੰ ਵੀ ਜਿਹੜੇ ਗੈਸਟ ਦੇ ਵਿੱਚ ਲਿਆਂਦਾ। ਚਾਰਲੀ ਕਰਕ ਦੀ ਜਿਹੜੀ ਵਿਡੋ ਐਰਿਕਾ ਕਰਕ ਆ, 2 ਵੈਟਰਨਸ, ਉਹਨਾਂ ਨੂੰ ਕਾਂਗਰੈਸ਼ਨਲ ਮੈਡਲ ਆਫ ਆਨਰ ਵੀ ਜਿਹੜਾ ਉਹ ਦਿੱਤਾ। ਡੈਮੋਕ੍ਰੇਟ ਪਾਰਟੀ ਵਾਲਿਆਂ ਨੇ ਜਿਹੜੇ ਜੈਫਰੀ ਐਪਸਟੀਨ ਦੇ ਸਰਵਾਈਵਰ ਸੀਗੇ, ਉਹਨਾਂ ਨੂੰ ਜਿਹੜਾ ਉਹ ਸੱਦਿਆ ਹੋਇਆ ਸੀਗਾ। ਸੋ ਲੋਕਾਂ ਦੀਆਂ ਆਈ ਰੋਲਿੰਗ, ਵੱਖ-ਵੱਖ ਰਿਐਕਸ਼ਨਸ, ਸਾਰੇ ਜਾਣੇ ਜਿਹੜੇ ਆ ਉਹ ਇਸ ਨੂੰ ਜਿਹੜਾ ਉਹ ਦੇਖ ਰਹੇ ਹੈਗੇ ਆ ਜੀ, ਤੇ ਸਭ ਤੋਂ ਇੰਪੋਰਟੈਂਟ ਜਿਹੜਾ ਇੱਕ ਹੋਰ ਮੁੱਦਾ ਸੀਗਾ ਈਰਾਨ ਨੂੰ ਲੈ ਕੇ, ਕਿਉਂਕਿ ਜਿੰਨਾ ਜ਼ਿਆਦਾ ਬਿਲਡਅਪ ਅਮਰੀਕਾ ਨੇ ਮਿਲਟਰੀ ਦਾ ਕੀਤਾ ਹੋਇਆ ਆ ਈਰਾਨ ਦੀ, ਹੋ ਸਕਦਾ ਕਿਸੇ ਟਾਈਮ ਵੀ ਅਟੈਕ ਹੋ ਸਕਦਾ ਹੈ, ਤੇ ਉਹ ਮੈਂਸ਼ਨ ਤੱਕ ਨਹੀਂ ਕੀਤਾ ਉਹਨਾਂ ਨੇ, ਕਿਉਂਕਿ ਜਿਹੜਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਬੇਸ ਹੈਗਾ ਉਹ ਮੋਸਟਲੀ, ਕਿਉਂਕਿ ਜਿਸ ਹਿਸਾਬ ਦੇ ਨਾਲ ਇਲੈਕਸ਼ਨ ਜਿੱਤ ਕੇ ਆਏ ਸੀ ਵੀ ਮੈਂ ਤਾਂ ਪ੍ਰੈਜ਼ੀਡੈਂਟ ਆਫ ਪੀਸ ਹਾਂ, ਮੈਂ ਲੜਾਈ ਨਹੀਂ ਚਾਹੁੰਦਾ ਕਿਤੇ ਵੀ, ਤੇ ਉਸ ਨੂੰ ਲੈ ਕੇ ਉਹ ਆਪਣੇ ਬੇਸ ਨੂੰ ਜਿਹੜਾ ਕਿਸੇ ਤਰ੍ਹਾਂ ਨਾਲ ਡਿਮੋਰਲਾਈਜ਼ ਨਹੀਂ ਕਰਨਾ ਚਾਹੁੰਦੇ, ਕਿਉਂਕਿ ਜੋ ਇਕਨੋਮੀ ਨੂੰ ਲੈ ਕੇ ਮੇਨ ਮੁੱਦਾ ਹੈਗਾ। ਸੋ ਉਸ ਇਸ਼ੂ ਦੇ ਉੱਤੇ ਜੋ ਆ ਉਹਨਾਂ ਨੇ ਕੋਈ ਮੈਂਸ਼ਨ ਤੱਕ ਨਹੀਂ ਕੀਤਾ। ਹਾਲਾਂਕਿ ਜਦੋਂ ਮਿਡਲ ਈਸਟ ਦੇ ਵਿੱਚ ਸਨ 2003 ਦੇ ਵਿੱਚ US ਲੈਡ ਇਨਵੇਜਨ ਹੋਈ ਸੀ ਇਰਾਕ ਦੀ, ਉਸ ਟਾਈਮ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਬੁਸ਼ ਹੋਣੀ ਆ ਉਹ ਪੂਰੇ ਅਮਰੀਕਾ ਦੇ ਵਿੱਚ ਉਹਨਾਂ ਨੇ ਟਰੈਵਲ ਕੀਤਾ ਸੀ। ਵੱਖ-ਵੱਖ ਉਹਨਾਂ ਨੇ ਮੀਟਿੰਗਾਂ ਕੀਤੀਆਂ ਸੀਗੀਆਂ, ਰੈਲੀਆਂ ਕੀਤੀਆਂ ਸੀਗੀਆਂ, ਤਾਂ ਕਿ ਲੋਕਾਂ ਦਾ ਜਿਹੜਾ ਪੂਰਾ ਇੱਕ ਤਰ੍ਹਾਂ ਦੇ ਨਾਲ ਵੇਵ ਆ ਉਧਰ ਨੂੰ ਬਣਾਈ ਜਾ ਸਕੇ ਵੀ ਹਾਂ ਅਸੀਂ ਤੁਹਾਡੇ ਨਾਲ ਹੈਗੇ ਆ। ਸੋ ਈਰਾਨ ਵਾਲੇ ਮਾਮਲੇ ਦੇ ਉੱਤੇ
ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕੋਈ ਵੀ ਮੈਂਸ਼ਨ ਨਹੀਂ ਕੀਤਾ। ਜੀ, ਬਿਲਕੁਲ। ਉੱਦਾਂ ਅੱਜ ਜਿਹੜੇ ਹਰਜੋਤ ਸਿੰਘ ਜੀ ਇਹ ਗੱਲ ਸਾਹਮਣੇ ਆ ਰਹੀ ਆ, ਇੱਕ ਡਿਫੈਂਸ ਇੰਟੈਲੀਜੈਂਸ ਰਿਪੋਰਟ ਦੇ ਮੁਤਾਬਕ ਇਹ ਹੁਣ ਪਤਾ ਨਹੀਂ ਅਸਲ ਦੇ ਵਿੱਚ ਹੈਗਾ ਆ ਜਾਂ ਬਾਤ ਨੂੰ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਜਿੱਦਾਂ ਇਰਾਕ ਦੀ ਲੜਾਈ ਵੇਲੇ ਵੈਪਨਸ ਆਫ ਮਾਸ ਡਿਸਟਰਕਸ਼ਨ ਦਾ। DIA ਦੀ ਰਿਪੋਰਟ ਇਹ ਕਹਿ ਰਹੀ ਆ ਵੀ ਜੇ ਈਰਾਨ ਨਿਊਕਲੀਅਰ ਮਿਜ਼ਾਈਲਸ ਜਾਂ ICBMs ਸੌਰੀ ਬਣਾਉਣ ਦੇ ਵੱਲ ਨੂੰ ਵੱਧਦਾ ਆ, ਤਾਂ ਇਹਨਾਂ ਨੇ 2035 ਤੱਕ ਅਮਰੀਕਾ ਦੇ ਮੇਨਲੈਂਡ ਦੇ ਹਰ ਇੱਕ ਸ਼ਹਿਰਾਂ ਤੱਕ ਮਾਰ ਕਰਨ ਵਾਲੇ ਜਿਹੜੀਆਂ ICBMs ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲਸ ਉਹ ਬਣਾ ਜਿਹੜੇ ਹੋ ਸਕਣਗੇ। ਸੋ ਕਹਿੰਦੇ ਵੀ ਜੇ ਈਰਾਨ ਇਸ ਪਾਸੇ ਵੱਲ ਨੂੰ ਕੈਪੇਬਿਲਿਟੀ ਨੂੰ ਪਰਸਿਊ ਕਰਨ ਦੀ ਕੋਸ਼ਿਸ਼ ਜਿਹੜਾ ਉਹ ਕਰਦਾ ਹੈ, ਜਦ ਕਿ ਟਰੰਪ ਉਹਨਾਂ ਨੇ ਦਾਅਵਾ ਇਹ ਹੁਣ ਕੀਤਾ ਸੀਗਾ ਜਦੋਂ ਪਿਛਲੇ ਸਾਲ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਇਹਨਾਂ ਨੇ B-2 ਬੋਮਰਸ ਦੇ ਨਾਲ ਹਮਲਾ ਕੀਤਾ ਸੀਗਾ ਈਰਾਨ ਦੀਆਂ ਨਿਊਕਲੀਅਰ ਫੈਸਿਲਿਟੀਜ਼ ਦੇ ਉੱਤੇ, ਵੀ ਇਹ ਤਹਿਸ-ਨਹਿਸ ਹੋ ਗਿਆ ਵੀ ਇਸ ਦੇ ਵਿੱਚ ਉਹ ਹੁਣ ਅੱਗੇ ਨਹੀਂ ਵੱਧ ਸਕਦੇ ਹੈਗੇ। ਸੋ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਆਈਆਂ। ਸੋ ਇਹ ਈਰਾਨ ਦੇ ਬਾਬਤ ਇੱਕ DIA ਦੀ ਨਵੀਂ ਰਿਪੋਰਟ ਜਿਹੜੀ ਇਹ ਦੱਸ ਰਹੀ ਹੈਗੀ। ਜੀ। ਦੋ ਜਿਹੜੇ ਗੁੱਡ ਪੁਆਇੰਟ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਸੀਗੇ, ਜੋ ਆਪਾਂ ਉਹ ਡਿਸਕਸ ਕਰਦੇ ਹਾਂ। ਇੱਕ ਤਾਂ ਸੇਵਿੰਗ ਅਕਾਊਂਟਸ ਨੂੰ ਲੈ ਕੇ, ਇੱਕ ਰਿਟਾਇਰਮੈਂਟ ਅਕਾਊਂਟਸ ਨੂੰ ਲੈ ਕੇ। ਸੇਵਿੰਗ ਅਕਾਊਂਟਸ ਨੂੰ ਲੈ ਕੇ ਉਹਨਾਂ ਨੇ ਇਹ ਕਿਹਾ ਹੈਗਾ ਭਈ ਜੇ ਪੇਰੈਂਟਸ ਜਿਨ੍ਹਾਂ ਦੇ ਨਵੇਂ ਬੋਰਨ ਬੱਚੇ ਹੋਣੇ ਆ, ਉਹ ਅਕਾਊਂਟ ਖੋਲ੍ਹਣਗੇ ਤੇ $1000 ਤੱਕ $250 ਤੋਂ ਲੈ ਕੇ $1000 ਤੱਕ ਜਿਹੜਾ ਆ ਉਹ ਇੱਕ ਜਿਹੜਾ ਉਹਨਾਂ ਨੇ ਫੰਡ ਕੀਤਾ ਹੈਗਾ, ਜਿਹਦੇ ਵਿੱਚ ਕੁਛ ਅਮੀਰ ਲੋਕ ਆ ਜਿਨ੍ਹਾਂ ਨੇ ਪੈਸੇ ਇਨਵੈਸਟ ਕੀਤੇ ਹੈਗੇ ਆ, ਪੈਸੇ ਦਿੱਤੇ ਹੈਗੇ ਆ, ਉਹ ਹਰ ਇੱਕ ਬੱਚੇ ਨੂੰ ਦਿੱਤੇ ਜਾਊਗੇ। ਤੇ ਜਦੋਂ ਕਹਿੰਦੇ ਵੀ ਉਹ 18 ਟਰਨ ਹੋ ਜੂਗੇ ਤੇ ਉਹਨਾਂ ਦੇ ਕੋਲ ਕਾਫ਼ੀ ਜ਼ਿਆਦਾ ਜਿਹੜਾ ਪੈਸਾ ਹੋਊਗਾ ਉਹਨਾਂ ਦੇ ਕਾਲਜ ਜਾਣ ਦੇ ਲਈ। ਤੇ ਦੂਸਰਾ ਜਿਹੜਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇੱਕ ਅਨਾਉਂਸ ਕੀਤਾ ਹੈ 401k ਫॉर ਆਲ। ਉਹ ਕਹਿੰਦੇ ਆ ਵੀ ਅਸੀਂ ਤੁਹਾਡੀ ਜਿਹੜੀ ਕੰਟਰੀਬਿਊਸ਼ਨ ਆ ਅਪ ਟੂ $1000 ਹਰ ਸਾਲ ਮੈਚ ਕਰਾਂਗੇ। ਸੋ US ਦੀ ਗਵਰਨਮੈਂਟ $1000 ਤੱਕ ਮੈਚ ਕਰੂਗੀ। ਜੇ ਤੁਸੀਂ 401k ਅਕਾਊਂਟ ਖੁਲਾਣੇ ਹੈਗੇ ਆ ਤੇ ਤੁਹਾਡਾ ਤੁਸੀਂ $1000 ਪੁੱਟ ਕਰਦੇ ਆ ਤੇ ਜਿਹੜੀ ਗਵਰਨਮੈਂਟ ਆ ਉਹ ਵੀ ਜੋ ਆ $1000 ਮੈਚ ਕਰੂਗੀ। ਇਹ ਦੋ ਕਿਉਂਕਿ ਸਭ ਤੋਂ ਮਾੜੀ ਗੱਲ ਅਮਰੀਕਾ ਦੇ ਵਿੱਚ ਇਹ ਆ ਵੀ ਲੋਕ ਅਮਰੀਕਨ ਜਿਹੜੇ ਆ ਉਹ ਸੇਵਿੰਗ ਨਹੀਂ ਕਰਦੇ ਹੈਗੇ। ਲੋਕਾਂ ਦੇ ਕੋਲ ਰਿਟਾਇਰਮੈਂਟ ਤੋਂ ਬਾਅਦ ਪੈਸੇ ਨਹੀਂ ਹੁੰਦੇ ਹੈਗੇ, ਸੇਵ ਨਹੀਂ ਹੁੰਦਾ। ਸੋ ਇਹ ਇੱਕ ਉਹਨਾਂ ਨੇ ਕਿਹਾ ਵੀ ਹਰ ਇੱਕ ਅਮਰੀਕਨ ਦੇ ਲਈ ਜੋ ਸੇਵਿੰਗ ਅਕਾਊਂਟ ਹੋਣਾ ਚਾਹੀਦਾ ਹੈਗਾ ਆ, ਰਿਟਾਇਰਮੈਂਟ ਅਕਾਊਂਟ ਹੋਣਾ ਚਾਹੀਦਾ ਜਿਹਦੇ ਵਿੱਚ US ਦੀ ਗਵਰਨਮੈਂਟ ਵੀ ਕੰਟਰੀਬਿਊਟ ਕਰੂਗੀ, ਇਸੇ ਤਰ੍ਹਾਂ ਜਿਹੜਾ ਬੱਚਿਆਂ ਦਾ ਜਿਹੜਾ ਹੈਗਾ। ਜੀ। ਅਗਲੀ ਜਿਹੜੀ ਇਸ ਦੇ ਵਿੱਚ ਹੀ ਨਾਲ ਗੱਲਾਂ ਕਰਦੇ ਜਾਈਏ, ਟਰੰਪ ਹੋਣਾਂ ਨੇ ਇਸ ਦੇ ਵਿੱਚ ਇਹ ਦਾਅਵਾ ਕੀਤਾ ਵੀ 2.4 ਮਿਲੀਅਨ ਅਮਰੀਕਨਸ ਆ, ਉਹਨਾਂ ਨੂੰ ਫੂਡ ਸਟੈਂਪ ਤੋਂ ਉਹਨਾਂ ਨੇ ਲਿਫਟ ਕਰ ਦਿੱਤਾ। 42 ਮਿਲੀਅਨ ਲੋਕ ਸਨੈਪ ਦੇ ਉੱਤੇ ਜਿਹੜੇ ਉਹ ਸੀਗੇ ਜਿਨ੍ਹਾਂ ਨੂੰ ਫੂਡ ਸਟੈਂਪ ਆਖ ਦਿੱਤਾ ਜਾਂਦਾ ਆ। ਤੇ ਪਰ ਜਿਹੜਾ ਨਵਾਂ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਬਿਗ ਬਿਊਟੀਫੁਲ ਬਿੱਲ 'ਚ ਨਵੀਆਂ ਵਰਕ ਰਿਕੁਆਇਰਮੈਂਟ ਦੇ ਕਰਕੇ 2.4 ਮਿਲੀਅਨ ਲੋਕ ਦੀ ਐਲੀਜੀਬਿਲਿਟੀ ਜਿਹੜੀ ਉਹ ਲੂਜ਼ ਕਰ ਜਾਣੀ ਸੀ। ਸੋ ਉਹਨਾਂ ਨੇ ਉਹੀ ਨੰਬਰ ਜਿਹੜਾ ਉਹ ਦੱਸ ਦਿੱਤਾ, ਜਿਨ੍ਹਾਂ ਨੇ ਐਲੀਜੀਬਿਲਿਟੀ ਲੂਜ਼ ਕੀਤੀ ਉਹਨਾਂ ਨੂੰ ਇਹ ਕਹਿ ਦਿੱਤਾ ਵੀ ਇਹਨਾਂ ਨੂੰ ਅਸੀਂ ਫੂਡ ਸਟੈਂਪ ਤੋਂ ਚੱਕਤਾ, ਵੀ ਬੇਸਿਕਲੀ ਗਰੀਬੀ ਚੋਂ ਬਾਹਰ ਜਿਹੜਾ ਉਹ ਕੱਢਿਆ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਟਵਿਸਟ ਜਿਹੜੀ ਉਹ ਗੱਲ ਕੀਤੀ। ਇੱਕ ਵਾਰੀਅਰ ਡਿਵੀਡੈਂਡ ਦੀ ਜਿਹੜੀ ਗੱਲ ਇਹਨਾਂ ਨੇ ਕੀਤੀ ਵੀ ਟੈਰਿਫ ਦੇ ਕਰਕੇ ਜੀ ਅਸੀਂ ਵਾਰੀਅਰ ਡਿਵੀਡੈਂਡ $1776 ਦਾ ਹਰ ਇੱਕ ਜਿਹੜੇ ਸਰਵਿਸ ਮੈਂਬਰ ਨੂੰ ਜਿਹੜਾ ਉਹ ਮਿਲਿਆ ਆ। ਤੇ ਕਹਿੰਦੇ ਇਹ ਵੀ ਟੋਟਲੀ ਜਿਹੜੀ ਉਹ ਗੱਲ ਗਲਤ ਸੀਗੀ, ਝੂਠੀ ਸੀਗੀ। ਟੈਰਿਫ ਤੋਂ ਇਹ ਕੋਈ ਪੇਮੈਂਟ ਨਹੀਂ ਆਈਆਂ। ਇਹ ਡਿਪਾਰਟਮੈਂਟ ਦਾ ਜਿਹੜਾ ਡਿਫੈਂਸ ਡਿਪਾਰਟਮੈਂਟ ਆ ਉਹਨਾਂ ਨੇ ਦਸੰਬਰ ਦੇ ਵਿੱਚ $1776 ਹਰ ਇੱਕ ਸਰਵਿਸ ਮੈਂਬਰ ਨੂੰ ਜਿਹੜੇ ਉਹ ਦਿੱਤੇ। 1.28 ਮਿਲੀਅਨ ਐਕਟਿਵ ਸਰਵਿਸ ਮੈਂਬਰਸ ਜਿਹੜੇ ਸੀਗੇ ਤੇ 1,74,000 ਰਿਜ਼ਰਵ ਮੈਂਬਰਸ ਨੂੰ। ਤੇ ਕਹਿੰਦੇ ਵੀ ਇਹ ਸਪਲੀਮੈਂਟਲ ਹਾਊਸਿੰਗ ਫੰਡ ਜੋ ਕਾਂਗਰਸ ਨੇ ਅਪਰੋਪਰੀਏਟ ਕੀਤਾ ਸੀ ਉਹਦੇ ਵਿੱਚੋਂ ਮਨੀ ਆਈ ਸੀ। ਪਰ ਟਰੰਪ ਉਹਨਾਂ ਨੇ ਗਲਤ ਦਾਅਵਾ ਜਿਹੜਾ ਉਹ ਕਰ ਦਿੱਤਾ ਵੀ ਇਹ ਜਿਹੜੇ ਟੈਰਿਫ ਤੋਂ ਜਿਹੜੇ ਉਹ ਆ ਰਹੇ ਆ। ਟੈਰਿਫ ਨੂੰ ਤਾਂ ਆਲਰੇਡੀ ਇਲੀਗਲ ਕਰਾਰ ਦਿੱਤਾ ਗਿਆ ਸੁਪਰੀਮ ਕੋਰਟ ਦੇ ਜਿਹੜੇ ਉਹ ਦੁਆਰਾ। ਤੇ ਹੁਣ ਲੋਕ ਤੇ ਕਈ ਮੁਲਕ ਤੇ ਕੰਪਨੀਆਂ ਵਾਲੇ ਕਹਿ ਰਹੇ ਆ ਵੀ ਭਾਈ ਸਾਨੂੰ ਸਾਡੇ ਜਿਹੜੇ ਐਕਸਟਰਾ ਟੈਰਿਫ ਜਿਹੜੇ ਇਲੀਗਲ ਸੀਗੇ ਦੇਣੇ ਪਏ ਆ, ਉਹ ਵਾਪਸ ਜਿਹੜੇ ਉਹ ਕੀਤੇ ਜਾਣ। ਟਰੰਪ ਉਹਨਾਂ ਨੇ ਇਹ ਵੀ ਜਿਹੜਾ ਇਸ ਦੇ ਵਿੱਚ ਦਾਅਵਾ ਕੀਤਾ ਵੀ ਕਹਿੰਦੇ ਵੀ DC ਦੇ ਵਿੱਚ ਹੁਣ ਕ੍ਰਾਈਮ ਜਿਹੜਾ ਆ ਉਹ ਨਹੀਂ ਜਿਹੜਾ ਉਹ ਹੈਗਾ। ਸੋ ਨੋ ਕ੍ਰਾਈਮ ਐਨੀ ਮੋਰ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ। ਸੋ ਕਹਿੰਦੇ ਵੀ ਇਹ ਦਾਅਵੇ ਨੂੰ ਥੋੜ੍ਹਾ ਜਿਹਾ ਵਧਾ ਚੜ੍ਹਾ ਕੇ ਇਹਨਾਂ ਨੇ ਡੈਫੀਨੇਟਲੀ ਜਿਹੜਾ ਉਹ ਦੱਸ ਦਿੱਤਾ। ਉਹ ਜਿਹੜੇ ਪੋਲੀਟੀਕਲ ਭਾਸ਼ਣਾਂ ਦੇ ਵਿੱਚ ਗੱਲ ਨੂੰ ਥੋੜ੍ਹਾ
ਘੁਮਾ ਫਿਰਾ ਕੇ ਤੇ ਵਧਾ ਕੇ ਗੱਲਣ ਦਾ ਜਿਹੜਾ ਰਿਵਾਜ ਆ ਉਹ ਕੋਈ ਵੀ ਪੋਲੀਟੀਸ਼ੀਅਨ ਜਿਹੜਾ ਇਸ ਦੇ ਵਿੱਚ ਪਿੱਛੇ ਜਿਹੜਾ ਉਹ ਨਹੀਂ ਛੱਡਦਾ ਜਿਹੜਾ ਉਹ ਹੁੰਦਾ। ਟਰੰਪ ਹੋਣਾ ਨੇ ਵੀ ਜਿਹੜਾ ਇਸ ਦੇ ਵਿੱਚ ਕਲੇਮ ਕੀਤਾ ਵੀ ਹੋਰ ਜਿਹੜੇ ਰਾਸ਼ਟਰਪਤੀ ਆ ਡਰੱਗ ਪ੍ਰਾਈਸਿਸ ਨੂੰ ਘਟਾਉਣ ਦੇ ਵਿੱਚ ਨਾਕਾਮਯਾਬ ਜਿਹੜੇ ਉਹ ਰਹੇ ਆ। ਪਰ ਇਸ ਦੇ ਵਿੱਚ ਦੱਸਦੇ ਜਾਈਏ ਵੀ ਬਾਈਡਨ ਹੋਣਾ ਦੇ ਇਨਫਲੇਸ਼ਨ ਰਿਡਕਸ਼ਨ ਐਕਟ ਦੇ ਤਹਿਤ ਇਨਸੂਲਿਨ ਦੀ ਜਿਹੜੀ ਪ੍ਰਾਈਸ ਆ $35 ਦੇ ਉੱਤੇ ਕੈਪ ਜਿਹੜੀ ਉਹਨਾਂ ਨੇ 2022 ਦੇ ਵਿੱਚ ਹੀ ਕਰ ਜਿਹੜੀ ਉਹ ਦਿੱਤੀ ਤੇ $2000 ਸਾਲ ਦਾ ਐਨੂਅਲ ਆਊਟ ਆਫ ਪਾਕਟ ਜਿਹੜਾ ਡਰੱਗ ਕਾਸਟ ਆ ਮੈਡੀਕੇਅਰ ਪ੍ਰੋਗਰਾਮ ਵਾਲਿਆਂ ਦੇ ਲਈ ਉਹਨਾਂ ਨੇ ਜਿਹੜਾ ਉਹ ਕੀਤਾ ਸੀਗਾ। ਸੋ ਇਹ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਇਹਨਾਂ ਨੇ ਦੱਸੀਆਂ ਆ। ਕੱਲ 1.7% ਇਨਫਲੇਸ਼ਨ ਦੀ ਗੱਲ ਜਿਹੜੀ ਉਹਨਾਂ ਨੇ ਆਖੀ ਹੈਗੀ ਆ। ਅਪ੍ਰੈਲ ਮਹੀਨੇ ਦੇ ਵਿੱਚ ਇਹ ਜਿਹੜੀ ਇਨਫਲੇਸ਼ਨ 2.3% ਤੱਕ ਜਿਹੜੀ ਉਹ ਗਈ ਸੀ, ਜਿਸ ਤੋਂ ਬਾਅਦ ਦੇ ਵਿੱਚ ਜਦੋਂ ਟੈਰਿਫ ਇਹਨਾਂ ਨੇ ਲਾਏ ਫਿਰ ਦੁਬਾਰਾ ਜਿਹੜੀ ਆ ਇਨਫਲੇਸ਼ਨ ਆ ਉਹ ਵੱਧ ਗਈ ਸੀਗੀ। ਸੋ ਐਨੂਅਲ ਬੇਸਿਸ ਦੇ ਉੱਤੇ ਜਦ ਟਰੰਪ ਹੋਣਾ ਨੇ ਆਫਿਸ ਜਿਹੜਾ ਕੀਤਾ ਸੀ, ਸਹੁੰ ਚੱਕੀ ਸੀ, ਉਦੋਂ 2.9% ਦੇ ਉੱਤੇ ਇਨਫਲੇਸ਼ਨ ਸੀਗੀ। ਸੋ ਇਹ ਚੀਜ਼ਾਂ ਜਿਹੜੀਆਂ ਇਹ ਵੀ ਨੰਬਰਸ ਨੂੰ ਥੋੜਾ ਜਿਹਾ ਉਹਨਾਂ ਨੇ ਟਵਿਸਟ ਕਰਕੇ ਜਿਹੜਾ ਆ ਉਹ ਪੇਸ਼ ਕੀਤਾ ਹੈਗਾ ਆ। ਤੇ ਇੱਕ ਜਿਹੜੀ ਗੱਲ ਉਹਨਾਂ ਨੇ ਕਹੀ ਵੀ ਜਿਹੜੇ ਹੁਣ ਅਮਰੀਕਨਸ ਆ ਉਹ ਪਹਿਲਾਂ ਦੇ ਨਾਲੋਂ ਜ਼ਿਆਦਾ ਜਿਹੜਾ ਉਹ ਕੰਮ ਕਰ ਰਹੇ ਆ। ਸੋ ਕਹਿੰਦੇ ਵੀ ਇਹ ਸਟੇਟਮੈਂਟ ਬਿਲਕੁਲ ਉਹਨਾਂ ਨੇ ਦਰੁਸਤ ਜਿਹੜੀ ਉਹ ਦਿੱਤੀ ਆ ਵੀ ਮੋਸਟ ਅਮਰੀਕਨਸ ਆਰ ਵਰਕਿੰਗ ਟੂਡੇ ਦੈਨ ਐਨੀ ਟਾਈਮ ਇਨ ਹਿਸਟਰੀ ਆਫ ਆਵਰ ਕੰਟਰੀ। ਸੋ ਜੌਬ ਕ੍ਰੀਏਸ਼ਨ ਨੂੰ ਜਿਹੜਾ ਉਹ ਲੈ ਕੇ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ। ਬਿਊਰੋ ਆਫ ਲੇਬਰ ਸਟੈਟਿਸਟਿਕਸ ਦੱਸਦਾ ਆ ਪਿਛਲੇ ਸਾਲ ਦੇ ਵਿੱਚ 5,84,000 ਜਿਹੜੀਆਂ ਜੌਬਸ ਆ ਓਵਰਆਲ ਕ੍ਰੀਏਟ ਜਿਹੜੀਆਂ ਉਹ ਹੋਈਆਂ ਆ। ਕਹਿੰਦੇ ਵੀ ਕਿਸੇ ਟਾਈਮ ਦੇ ਵਿੱਚ ਇਹ ਜਿਹੜਾ ਆંકੜੇ ਆ ਇਸ ਤੋਂ ਵੀ ਵੱਧ ਜਿਹੜੇ ਉਹ ਰਹੇ ਆ। ਪਰ ਲੇਬਰ ਮਾਰਕੀਟ ਦੇ ਵਿੱਚ ਲਗਾਤਾਰ ਜਿਹੜੇ ਆ ਕਾਮੇ ਆ ਉਹ ਕੰਮ ਦੇ ਵਿੱਚ ਜਿਹੜੇ ਉਹ ਜੁਟੇ ਹੋਏ ਨੇ। ਸੋ ਕਹਿੰਦੇ ਵੀ ਇਹ ਉਹਨਾਂ ਨੇ ਬਿਲਕੁਲ ਸਹੀ ਦੱਸਿਆ ਵੀ ਅਮਰੀਕਨਸ ਹੁਣ ਜ਼ਿਆਦਾ ਕੰਮ ਕਰ ਰਹੇ ਹੈਗੇ ਆ। ਬਹੁਤ ਸਾਰੇ ਲੋਕਾਂ ਨੂੰ ਅਵਾਰਡ ਮੈਡਲ ਆਫ ਆਨਰ ਦਿੱਤੇ ਗਏ ਆ। ਕੈਪਟਨ ਰੋਇਸ ਵਿਲੀਅਮਸ ਜੋ 100 ਸਾਲਾਂ ਦੇ ਨੇਵੀ ਫਾਈਟਰ ਆ, ਹਜੇ ਜੀਂਦੇ ਆ, ਲਿਵਿੰਗ ਲੈਜੈਂਡ ਆ। ਉਹਨਾਂ ਨੂੰ ਵਰਲਡ ਵਾਰ 2 ਦੇ ਵਿੱਚ, ਵੀਅਤਨਾਮ ਵਾਰ ਦੇ ਵਿੱਚ, ਕੋਰੀਅਨ ਵਾਰ ਦੇ ਵਿੱਚ ਉਹਨਾਂ ਨੇ ਸਰਵ ਕੀਤਾ। ਉਹਨਾਂ ਨੂੰ ਮੈਡਲ ਦਿੱਤੇ ਗਏ। ਚੀਫ ਵਾਰੰਟ ਆਫਿਸਰ ਐਰਿਕ ਸਲੋਵਰ, ਇੱਕ ਵੈਨਜ਼ੂਏਲਾ ਦੇ ਵਿੱਚ ਜਿਹੜਾ ਮਿਲਟਰੀ ਆਪਰੇਸ਼ਨ ਹੋਇਆ ਸੀ ਉਹ ਕਾਫੀ ਫੱਟੜ ਹੋ ਗਿਆ ਸੀ ਉਸ ਟਾਈਮ ਦੇ ਉੱਤੇ, ਪਰ ਆਪਣੀ ਸਾਰੀ ਟੀਮ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋਏ ਜਦੋਂ ਨਿਕੋਲਸ ਮਦੂਰੋ ਨੂੰ ਉੱਥੋਂ ਚੱਕਿਆ ਗਿਆ ਸੀ। ਤੇ ਉਹਨਾਂ ਨੂੰ ਜਿਹੜਾ ਮੈਡਲ ਆਫ ਆਨਰ ਦਿੱਤਾ ਗਿਆ ਆ। ਪ੍ਰੈਜ਼ੀਡੈਂਟ ਮੈਡਲ ਆਫ ਫਰੀडम ਇਹ ਹਾਕੀ ਦਾ ਜਿਹੜੇ ਗੋਲਕੀਪਰ ਆ ਕੌਨਰ ਹੈਲੀਬਕ, ਉਹਨਾਂ ਨੂੰ ਦਿੱਤਾ ਗਿਆ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫਰੀडम। ਇਸ ਸਪੀਚ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਹਾਈਐਸਟ ਸਿਵਲੀਅਨ ਆਰਡਰ ਹੈਗਾ ਆ। ਲੀਜਨ ਆਫ ਮੈਰਿਟ ਮੈਡਲ ਸਕਾਟ ਰਸਕਨ, ਕੋਸਟ ਗਾਰਡ ਸਵਿਮਰ, ਜਿਹਨੇ 164 ਦੇ ਕਰੀਬ ਬੱਚੀਆਂ ਨੂੰ ਜਿਹੜਾ ਕੈਂਪ ਮਿਸਟੇਕ ਦੇ ਵਿੱਚ, ਤੁਹਾਨੂੰ ਪਤਾ ਵੀ ਇੱਕ ਟਾਈਮ ਦੇ ਉੱਤੇ ਫਲੱਡਿੰਗ ਹੋਈ ਸੀ ਤੇ ਉਹ ਇੱਕ ਕੈਂਪ ਲੱਗਾ ਹੋਇਆ ਸੀ ਤੇ ਉਹ 'ਚ ਕਈਆਂ ਦੀ ਡੈਥ ਵੀ ਹੋਈ ਸੀ, ਪਰ ਉਹਨੇ 164 ਬੱਚੀਆਂ ਨੂੰ ਬਚਾਇਆ ਸੀ। ਉਹਨੂੰ ਲੀਜਨ ਆਫ ਮੈਰਿਟ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ। ਸਟਾਫ ਸਰਜਨ ਐਂਡਰਿਊ ਵੋਲਫ, ਉਹਨੂੰ ਜਿਹੜੇ ਗਨ ਸ਼ਾਟ ਹੋ ਗਿਆ ਸੀ ਉਹਦੇ ਸਿਰ ਦੇ ਵਿੱਚ ਲੱਗੇ ਸੀ ਵਾਈਟ ਹਾਊਸ ਦੇ ਜਿੱਥੇ ਉਹ ਜੌਬ ਕਰ ਰਿਹਾ ਸੀ ਲਾਸਟ ਟਾਈਮ, ਤੇ ਉਹਨੂੰ ਪਰਪਲ ਹਾਰਟ ਦੇ ਨਾਲ ਜਿਹੜਾ ਆ ਸਨਮਾਨਿਤ ਕੀਤਾ ਗਿਆ ਹੈਗਾ ਆ। ਨੈਸ਼ਨਲ ਗਾਰਡ ਮੈਂਬਰ ਸਰਾ ਬੈਕਸਟਰੋਮ, ਉਹਦੀ ਮੌਤ ਹੋ ਗਈ ਸੀ ਗਨ ਸ਼ਾਟ ਦੇ ਨਾਲ, ਤੇ ਉਹਨੂੰ ਜਿਹੜਾ ਆ ਉਹ ਅਵਾਰਡ ਦਿੱਤਾ ਗਿਆ ਪਰਪਲ ਹਾਰਟ। ਉਹਦੇ ਪੇਰੈਂਟਸ ਨੇ ਜਿਹੜਾ ਉਹ ਅਵਾਰਡ ਆ ਉਸ ਨੂੰ ਐਕਸੈਪਟ ਕੀਤਾ ਸੀ। ਜੀ। ਤੇ ਜਿਹੜੀ ਸਭ ਤੋਂ ਇੰਪੋਰਟੈਂਟ ਖਬਰ ਆਪਣੇ ਖਾਸ ਕਰਕੇ ਟਰੱਕਰਸ ਦੇ ਨਾਲ ਹੋਣੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਪਣੀ ਸਟੇਟ ਆਫ ਦੀ ਯੂਨੀਅਨ ਦੇ ਵਿੱਚ ਇੱਕ ਬੱਚੀ ਜਿਹੜੀ ਇੱਕ ਟਰੱਕ ਡਰਾਈਵਰ ਦੇ ਨਾਲ ਨੇ ਹਿੱਟ ਕੀਤੀ ਸੀ ਤੇ ਬਹੁਤ ਬੁਰੀ ਤਰ੍ਹਾਂ ਉਹ ਫੱਟੜ ਹੋ ਗਈ ਸੀ ਤੇ ਉਹ ਬੱਚੀ ਵੀ ਉੱਥੇ ਸੱਦੀ ਹੋਈ ਸੀ। ਡਲੀਲਾ ਉਹਦਾ ਨਾਂ ਆ, ਤੇ ਡਲੀਲਾ ਕੋਲੇਮਨ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਹੁਣ ਇਸ ਬੱਚੀ ਦੇ ਨਾਮ ਦੇ ਉੱਤੇ ਇੱਕ ਜਿਹੜਾ ਲਾਅ ਆ ਉਹ ਅਸੀਂ ਬਣਾਉਣ ਜਾ ਰਹੇ ਆ, ਡਲੀਲਾ ਕੋਲੇਮਨ ਲਾ, ਜਿਹਦੇ ਮੁਤਾਬਕ ਕੋਈ ਵੀ ਜਿਹੜਾ ਇਲੀਗਲ ਡਰਾਈਵਰਸ ਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਨਹੀਂ ਲੈ ਸਕੂਗਾ ਪੂਰੇ ਅਮਰੀਕਾ ਦੇ ਵਿੱਚ। ਇੱਥੇ ਇਹ ਵੀ ਦੱਸਦੇ ਜਾਈਏ ਸੋ ਫਾਰ ਹੁਣ ਤੱਕ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਆ, ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਇਲੀਗਲ ਹੀ ਕਾਊਂਟ ਕਰੀ ਜਾਂਦਾ ਹੈਗਾ, ਆਪਾਂ ਦੇਖਿਆ ਆ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਇਹ ਜੋ ਡਲੀਲਾ ਕੋਲੇਮਨ ਬੱਚੀ ਸੀ, ਇਸ ਨੂੰ ਇੱਕ ਇੰਡੀਅਨ ਮੂਲ ਦੇ ਹੀ ਡਰਾਈਵਰ ਨੇ ਹਿੱਟ ਕੀਤਾ ਸੀ। ਪ੍ਰਤਾਪ ਸਿੰਘ ਉਹਦਾ ਨਾਮ ਆ,
ਸੋ ਬਹੁਤ ਵਾਰ ਸਾਡੇ ਸਰੋਤੇ ਵੀ ਕਹਿ ਦਿੰਦੇ ਵੀ ਤੁਸੀਂ ਆਪਣਿਆਂ ਦੀਆਂ ਖਬਰਾਂ ਸੁਣਾਉਂਦੇ ਆ। ਹੁਣ ਤੁਸੀਂ ਦੇਖੋ ਵੀ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਉਹਨਾਂ ਨੇ ਇਹ ਦੱਸਿਆ, ਉਹ ਇਹ ਵੀ ਸ਼ੁਕਰ ਆ ਵੀ ਚਲੋ ਉਹਨਾਂ ਨੇ ਨਾਂ ਨਹੀਂ ਦੱਸਿਆ। ਇਹ ਕਿਹਾ ਵੀ ਇੱਕ ਇਲੀਗਲ ਇਮੀਗ੍ਰੈਂਟ ਜੋ ਸੀ ਉਹਨੇ ਹਿੱਟ ਕੀਤਾ ਸੀ ਇਸ ਬੱਚੀ ਨੂੰ, ਜਿਹੜੀ ਕਿ ਹੁਣ ਪੂਰੀ ਲਾਈਫ ਉਹ ਇਸ ਤਰ੍ਹਾਂ ਰਹੂਗੀ, ਕਿਉਂਕਿ ਉਹਦੇ ਬਹੁਤ ਜ਼ਿਆਦਾ ਜਿਹੜੀਆਂ ਸੱਟਾਂ ਲੱਗੀਆਂ ਸੀਗੀਆਂ। ਸੋ ਉਹਨਾਂ ਨੇ ਇਹ ਕਿਹਾ ਵੀ ਮੈਨੀ ਇਫ ਨਾਟ ਮੋਸਟ ਇਲੀਗਲ ਏਲੀਅਨਸ ਡੋਂਟ ਸਪੀਕ ਇੰਗਲਿਸ਼ ਤੇ ਕੈਨ ਨਾਟ ਰੀਡ ਈਵਨ ਦਾ ਮੋਸਟ ਬੇਸਿਕ ਰੋਡ ਸਾਈਨਸ। ਟਰੰਪ ਉਹਨਾਂ ਨੇ ਆਪਣੇ ਸਟੇਟ ਆਫ ਦਾ ਯੂਨੀਅਨ ਐਡਰੈਸ ਕਿਹਾ। ਸੋ ਉਹਨਾਂ ਨੇ ਕਿਹਾ ਵੀ ਦੈਟ ਇਜ਼ ਵਾਈ ਟੂ ਨਾਈਟ ਆਈ ਐਮ ਕਾਲਿੰਗ ਔਨ ਕਾਂਗਰਸ ਟੂ ਪਾਸ ਵਟ ਵੀ ਕਾਲ ਦਾ ਦਲੀਲਾ ਲਾ, ਤੇ ਜਿਹਦੇ ਮੁਤਾਬਕ ਜੋ ਸਟੇਟਸ ਆ ਉਹ ਕਮਰਸ਼ੀਅਲ ਲਾਇਸੈਂਸ ਇਲੀਗਲ ਏਲੀਅਨਸ ਨੂੰ ਨਹੀਂ ਦੇ ਸਕਣਗੇ। ਸੋ ਸੈਮੀ ਟਰੱਕ ਦਾ ਐਕਸੀਡੈਂਟ ਹੋਇਆ ਸੀ, ਜਿਹਦੇ ਨਾਲ ਉਹਨੂੰ ਜਿਹੜੀਆਂ ਬ੍ਰੇਨ ਇੰਜਰੀਜ਼ ਇਸ ਬੱਚੀ ਦੇ ਨੂੰ ਹੋ ਗਈਆਂ, ਤੇ ਉਹ ਕਹਿੰਦੇ ਵੀ ਲਾਈਫ ਲੌਂਗ ਉਹਨੂੰ ਕੇਅਰ ਚਾਹੀਦੀ ਆ, ਥੈਰਾਪੀ ਤੇ ਲਾਈਫ ਲੌਂਗ ਕੇਅਰ। ਜਿਹੜਾ ਡਰਾਈਵਰ ਸੀ ਇਸ ਐਕਸੀਡੈਂਟ ਦੇ ਵਿੱਚ ਉਹ ਪ੍ਰਤਾਪ ਸਿੰਘ ਸੀਗਾ, ਇੱਕ ਇਲੀਗਲ ਇਮੀਗ੍ਰੈਂਟ ਸੀਗਾ USA ਦੇ ਵਿੱਚ, ਇੰਡੀਆ ਤੋਂ ਸੀ। USA ਦੇ ਵਿੱਚ ਉਸਨੇ 2022 ਦੇ ਵਿੱਚ ਬਾਰਡਰ ਕ੍ਰਾਸ ਕੀਤਾ ਸੀ, ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਹਿੰਦੇ ਉਹਨੂੰ ਛੱਡ ਦਿੱਤਾ ਸੀ। ਤੇ 2024 ਦੇ ਵਿੱਚ ਟਰੱਕ ਦਾ ਐਕਸੀਡੈਂਟ ਹੋਇਆ ਸੀ, 18 ਵੀਲਰ ਡਰਾਈਵਰ ਜਿਹੜਾ ਸੀਗਾ ਉਹਦਾ ਮਿਸਟਰ ਸਿੰਘ ਸੀਗਾ, ਤੇ ਉਹ ਕਹਿੰਦੇ ਵੀ ਬੱਚੀ ਜਿਹੜੀ ਆ ਹੁਣ ਲਰਨ ਕਰ ਰਹੀ ਆ ਵੀ ਕਿਸ ਤਰ੍ਹਾਂ ਵਾਕ ਕਰਨਾ, ਕਿਉਂਕਿ ਉਹਦੇ ਬਹੁਤ ਜ਼ਿਆਦਾ ਜਿਹੜੀਆਂ ਲਾਈਫ ਲੌਂਗ ਸੱਟਾਂ ਲੱਗੀਆਂ ਸੀਗੀਆਂ। ਸੋ US ਇਲੀਗਲੀ ਸਦਰਨ ਬਾਰਡਰ ਕ੍ਰਾਸ ਕੀਤਾ ਗਿਆ ਅਕਤੂਬਰ 2022 ਦੇ ਵਿੱਚ। ਕਿਹੜੇ ਟਾਈਮ ਟਰੱਕ ਡਰਾਈਵ ਦਾ ਲਾਇਸੈਂਸ ਲੈ ਲਿਆ, ਤੇ ਉਹਨੇ 2024 ਚ ਐਕਸੀਡੈਂਟ ਮਾਰਤਾ। ਸੋ ਅਗਸਤ 2025 ਦੇ ਵਿੱਚ ਡਿਪੋਰਟੇਸ਼ਨ ਪ੍ਰੋਸੀਡਿੰਗਸ ਉਹਦੀਆਂ ਚੱਲ ਰਹੀਆਂ ਅੰਡਰ ਟਰਾਂਸਪੋਰਟੇਸ਼ਨ ਅੰਡਰ ਟਰੰਪ ਐਡਮਿਨਿਸਟ੍ਰੇਸ਼ਨ ਦੇ। ਇਹ ਜਿਹੜਾ ਕ੍ਰੈਸ਼ ਹੋਇਆ ਸੀ ਕੰਸਟਰਕਸ਼ਨ ਜ਼ੋਨ ਦੇ ਵਿੱਚ ਹੋਇਆ ਸੀ, ਤੇ ਟਰੱਕ ਨੂੰ ਉਹ ਸਟਾਪ ਨਹੀਂ ਕਰ ਸਕਿਆ ਉੱਥੇ, ਜਦਕਿ ਕੰਸਟਰਕਸ਼ਨ ਜ਼ੋਨ ਸੀ, ਸਾਈਨ ਪੂਰੇ ਲੱਗੇ ਹੋਏ ਸੀ ਵੀ ਕੰਸਟਰਕਸ਼ਨ ਅੱਗੇ ਚੱਲ ਰਹੀ ਹੈਗੀ ਆ। ਸੋ ਇਹਦਾ ਅਸਰ ਇੰਡੀਅਨਸ ਦੇ ਉੱਤੇ ਕਾਹਤੇ ਪਊਗਾ? ਕਹਿੰਦੇ ਇੰਡੀਅਨਸ ਵਨ ਆਫ ਦਾ ਲਾਰਜੈਸਟ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਵਾਲੇ ਲੋਕ ਆ USA ਦੇ ਵਿੱਚ, ਖਾਸ ਕਰਕੇ ਦੋ ਸਟੇਟਾਂ ਟੈਕਸਸ ਤੇ ਕੈਲੀਫੋਰਨੀਆ ਦੇ ਵਿੱਚ। ਤੇ ਇਹ ਲਾ ਹਜੇ ਪਾਸ ਨਹੀਂ ਹੋਇਆ, ਪਰ ਮੋਸਟ ਪ੍ਰੋਬਬਲੀ ਲੱਗਦਾ ਹੀ ਆ ਵੀ ਇਹ ਲਾ ਪਾਸ ਹੋ ਜਾਣਾ, ਕਿਉਂਕਿ ਡੈਮੋਕ੍ਰੇਟਸ ਨੂੰ ਵੀ ਇਹਦਾ ਸਾਥ ਦੇਣਾ ਹੀ ਪੈਣਾ ਹੈਗਾ। ਸੋ ਦਲੀਲਾ ਲਾ ਜਦੋਂ ਪਾਸ ਹੋ ਜਾਂਦਾ ਆ ਤੇ ਉਹਦੇ ਮੁਤਾਬਕ ਜੋ ਇੰਗਲਿਸ਼ ਪ੍ਰੋਫੀਸ਼ੀਐਂਸੀ ਸਟੈਂਡਰਡਸ ਆ ਬਹੁਤ ਸਟ੍ਰਿਕਟ ਹੋਣਗੇ, ਤੇ ਇਹ ਕਹਿੰਦੇ ਵੀ ਇੰਡੀਅਨ ਇਮੀਗ੍ਰੈਂਟਸ ਡਰਾਈਵਰ ਨੂੰ ਬਹੁਤ ਜ਼ਿਆਦਾ ਅਸਰ ਕਰੂਗਾ। 1.5 ਲੱਖ ਦੇ ਕਰੀਬ ਇੰਡੀਅਨ ਟਰੱਕਰਸ ਜੋ ਪੰਜਾਬ ਤੋਂ ਹਰਿਆਣਾ ਤੋਂ ਹੈਗੇ ਆ ਇਸ ਟਾਈਮ USA ਦੇ ਵਿੱਚ ਜੌਬ ਕਰ ਰਹੇ ਹੈਗੇ ਆ। ਸੋ ਇਹ ਇੱਕ ਨਵਾਂ ਲਾ ਜੋ ਆ ਉਹ ਬਣ ਜਾ ਰਿਹਾ ਹੈਗਾ। ਸੋ ਇਹ ਆਪਣੀ ਕਮਿਊਨਿਟੀ ਨੂੰ ਕਾਫੀ ਜ਼ਿਆਦਾ ਹਿੱਟ ਕਰੂਗਾ। ਜੀ ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਹੁਣ ਟਾਰਗੇਟ ਜਿਹੜਾ ਉਹ ਆ ਗਏ ਨਿਸ਼ਾਨੇ ਦੇ ਉੱਤੇ ਜਿਹੜੇ ਆ ਗਏ ਆ, ਖਾਸ ਕਰਕੇ ਨਾਨ ਡੋਮਿਸਾਈਲ ਸੀਡੀਐਲ ਧਾਰਕ। ਥੋੜੇ ਦਿਨ ਪਹਿਲਾਂ ਵਾਈਟ ਹਾਊਸ ਦੇ ਆਪਣੇ ਟਵਿੱਟਰ ਹੈਂਡਲ ਤੋਂ ਉਹਨਾਂ ਨੇ ਇਹੀ ਜਿਹੜੀ ਵੀਡੀਓ ਆ ਆਪਣੇ ਇੱਕ ਮੁੰਡੇ ਦੀ ਆ ਉਹ ਪਾਈ ਸੀ। ਅਜੇ ਦੋਸ਼ੀ ਨਹੀਂ ਕਰਾਰ ਹੋਇਆ, ਪਰ ਜੀ ਵਾਈਟ ਹਾਊਸ ਵਾਲੇ ਉਹਨੂੰ ਦੋਸ਼ੀ ਦੇ ਤੌਰ ਦੇ ਉੱਤੇ ਪੇਸ਼ ਜਿਹੜਾ ਉਹ ਕਰ ਰਹੇ ਆ। ਹੁਣ ਨਾਨ ਡੋਮਿਸਾਈਲ ਸੀਰੀਅਲ ਧਾਰਕਾਂ ਦੇ ਮਗਰ ਤਾਂ ਹੱਥ ਧੋ ਕੇ ਪੈ ਗਏ। ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਵੀ ਇਹ ਚੀਜ਼ ਆਖੀ ਆ। ਕਈ ਵਾਰੀ ਨਾ ਸਾਨੂੰ ਲੋਕ ਕਹਿ ਦਿੰਦੇ ਆ ਵੀ ਅਸੀਂ ਜੀ ਫੋਨ ਖੋਲਿਆ ਤੇ ਨੈਗੇਟਿਵ ਖਬਰ ਆ, ਚੰਗੀ ਖਬਰ ਹੁਣ ਤੁਹਾਨੂੰ ਕੀ ਸੁਣਾਈਏ, ਕਿ ਜੋ ਹੈਗੀ ਖਬਰ ਤਾਂ ਖਬਰ ਹੁੰਦੀ ਆ, ਉਹ ਤੁਹਾਡੇ ਲਈ ਕਿਸੇ ਲਈ ਚੰਗੀ ਆ, ਕਿਸੇ ਨੇ ਕਹਿਣਾ ਕਿਸੇ ਲਈ ਇਹ ਮਾੜੀ ਆ, ਕਿਸੇ ਲਈ ਇਹ ਚੰਗੀ ਆ। ਹੁਣ ਇਹ ਆ ਵੀ ਸਿਚੁਏਸ਼ਨ ਇਦਾਂ ਦੀ ਬਣੀ ਪਈ ਆ, ਜਿਸ ਆਧਾਰ ਦੇ ਉੱਤੇ ਕੰਪਨੀਆਂ ਤੁਸੀਂ ਰਨ ਕਰਦੇ ਪਏ ਸੀਗੇ, ਜਿਨ੍ਹਾਂ ਦੇ ਸਹਾਰੇ ਕਰਦੇ ਪਏ ਸੀਗੇ, ਉਹ ਹੁਣ ਪੈਰਾਂ ਹੇਠੋਂ ਜ਼ਮੀਨ ਜਿਹੜੀ ਉਹ ਕੱਢਣ ਨੂੰ ਆਏ ਪਏ ਆ। ਆਪਾਂ ਐਂਟੀ ਇਮੀਗ੍ਰੈਂਟ ਵੇਵ ਦੇਖ ਹੀ ਰਹੇ ਆ। ਇਹ ਜਿਹੜਾ ਰੈਟੋਰਿਕ ਆ, ਇਹ ਕੋਈ ਇਹ ਥੋੜੀ ਆ ਵੀ ਅਮਰੀਕਨਸ ਨੂੰ ਜਿਹੜਾ ਵਾਕਿਆ ਜਿਹੜਾ ਸੇਫਟੀ ਵਾਲੇ ਪਾਸੇ ਨੂੰ ਜਿਹੜਾ ਉਹ ਕਰਨਾ ਆ। ਆਪਣਾ ਵੋਟਰ ਬੇਸ ਉਹਨਾਂ ਨੇ ਬਚਾਉਣਾ ਆ, ਆਪਣੇ ਜਿਹੜੇ ਲੋਕਾਂ ਨੂੰ ਖੁਸ਼ ਜਿਹੜਾ ਉਹ ਕਰਨਾ, ਕਿਉਂਕਿ ਉਹਨਾਂ ਨੂੰ ਪਤਾ ਵੀ ਜਿੱਦਾਂ ਦੇ ਹਾਲਾਤ ਬਣੇ ਪਏ ਆ। ਬਾਕੀ ਜਿਹੜੀਆਂ ਕੀਤੀਆਂ ਕਈਆਂ ਦੀਆਂ ਗਲਤੀਆਂ ਉਹ ਸਾਰਿਆਂ ਨੂੰ ਭੁਗਤਣੀਆਂ ਜਿਹੜੀਆਂ ਉਹ ਪੈ ਰਹੀਆਂ। ਸਿਚੁਏਸ਼ਨ ਇਹ ਜਿਹੜੀ ਹਰਜੋਤ ਸਿੰਘ ਜੀ ਬਣੀ ਆ, ਕੁਛ ਹੁੰਦਾ ਆ। ਉਹ ਤੁਸੀਂ ਥੋੜੇ ਦਿਨ ਪਹਿਲਾਂ ਦੇਖ ਲਓ, ਇੱਕ ਹੋਰ ਇੰਡੀਆਨਾਪੋਲਿਸ ਦੇ ਵਿੱਚ ਜਿਹੜਾ ਐਕਸੀਡੈਂਟ ਹੋਇਆ ਸੀ, ਰੈੱਡ ਲਾਈਟ ਬੰਦਾ ਟੱਪ ਕੇ ਉਹਨੇ ਐਕਸੀਡੈਂਟ ਕਰਤਾ। ਇੱਕ 60 ਸਾਲ ਦੇ ਬਜ਼ੁਰਗ ਦੀ ਜਿਹੜੀ ਉਸ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀਗੀ। ਉਹ ਵੀ ਅਨਫੋਰਚੂਨੇਟਲੀ ਆਪਣੀ ਕਮਿਊਨਿਟੀ ਦਾ ਜਿਹੜਾ ਉਹ ਬੰਦਾ ਸੀਗਾ। ਹੁਣ ਜਿਸ ਦੇ ਨਾਂ ਦੇ ਉੱਤੇ ਬਣਨਾ, ਜਿੱਦਾਂ ਤੁਸੀਂ ਸਾਰਾ ਐਕਸਪਲੇਨ ਕੀਤਾ ਹੀ ਇਸ ਲਾਅ ਦਾ,
ਵੀ ਇਸ ਦੀ ਮੰਗ ਕਰ ਰਹੇ ਆ ਟਰੰਪ ਹੁਣੀ, ਅਜੇ ਆਇਆ ਨਹੀਂ ਇਹ ਲਾ, ਪਰ ਇਹ ਮੰਗ ਉਹਨਾਂ ਨੇ ਕਰਤੀ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ। ਇਹ ਇਦਾਂ ਹੀ ਜਿਹੜਾ ਲੇਕਿਨ ਰਾਈਲੀ ਐਕਟ ਆਇਆ ਸੀਗਾ, ਜਦੋਂ ਇੱਕ ਅਨਡਾਕੂਮੈਂਟਡ ਨੇ ਉਹ ਕੁੜੀ ਜਿਹੜੀ ਉਹ ਮਾਰਤੀ ਸੀਗੀ ਯੂਨੀਵਰਸਿਟੀ ਦੀ, ਤੇ ਉਦੋਂ ਸਾਰਿਆਂ ਨੇ ਸਾਥ ਦਿੱਤਾ ਸੀ, ਉਦੋਂ ਡੈਮੋਕ੍ਰੇਟਾਂ ਨੇ ਵੀ ਸਾਥ ਦਿੱਤਾ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਆ, ਆਲਰੇਡੀ ਜਿਹੜੇ ਸ਼ੌਨ ਡਫੀ ਆ ਉਹਨਾਂ ਨੇ ਟਾਰਗੇਟ ਕੀਤਾ ਹੋਇਆ, ਉਹਨੇ ਮਿੱਥ ਕੇ ਨਿਸ਼ਾਨਾ ਉਹ ਲਾ ਰਹੇ ਆ ਨਾਨ ਡੋਮਿਸਾਈਲ ਸੀਡੀਅਲ ਧਾਰਕਾਂ ਦੇ ਉੱਤੇ। ਤੇ ਜੇ ਅਸੀਂ ਖਬਰ ਨਹੀਂ ਦੇਵਾਂਗੇ ਤਾਂ ਮਤਲਬ ਇਹ ਥੋੜੀ ਆ ਵੀ ਉਹਨਾਂ ਨੇ ਆਪਣਾ ਜਿਹੜਾ ਨਿਸ਼ਾਨਾ ਲਾਉਣਾ ਬੰਦ ਕਰ ਦੇਣਾ। ਤੁਹਾਨੂੰ ਤਾਂ ਅਸੀਂ ਅਗਾਊ ਸੂਚਨਾ ਦੇ ਰਹੇ ਆ ਵੀ ਇਦਾਂ ਦੇ ਕਾਨੂੰਨ ਆ ਰਹੇ ਆ ਵੀ ਭਾਈ ਜੇ ਹੁਣ ਤੁਸੀਂ ਕਹੋ ਕਬੂਤਰ ਬਣ ਕੇ ਜੀਣਾ ਆ, ਮੈਂ ਦੇਖਦਾ ਵੀ ਕਈ ਸਿਆਣੇ ਬਿਆਣੇ ਸੁਲਝੇ ਹੋਏ ਬੰਦੇ ਵੀ ਇਦਾਂ ਦੇ ਕਈ ਰਿਕਮੈਂਡ ਕਰਦੇ ਆ ਵੀ ਹਾਸਾ ਹੀ ਆਉਂਦਾ ਉਹਨਾਂ ਦੀ ਸੋਚ ਦੇ ਉੱਤੇ ਵੀ ਇਹ ਠੀਕ ਹੈਗੇ ਨੇ, ਇਹਨਾਂ ਦੇ ਮਤਲਬ ਬ੍ਰੇਨ ਦੇ ਵਿੱਚ ਚੱਲ ਕੀ ਜਿਹੜਾ ਹੋ ਰਿਹਾ ਆ। ਤੁਸੀਂ ਨਾਲੇ ਇੱਕ ਨਹੀਂ ਨਾ ਵੀ ਕਿੰਨੇ ਐਕਸੀਡੈਂਟ ਹੋਇਆ ਹਰਜਿੰਦਰ ਸਿੰਘ ਹਰਜੋਤ ਸਿੰਘ ਜੀ, ਇੱਕ ਮਿੰਟ ਹਾਂਜੀ ਇੱਕ ਮਿੰਟ ਮੈਂ ਗੱਲ ਪੂਰੀ ਕੰਪਲੀਟ ਕਰ ਲਵਾਂ, ਸੌਰੀ। ਵੀ ਤੁਸੀਂ ਸੋਚ ਜਿੱਦਾਂ ਕੀ ਰਹੇ ਆ ਵੀ ਜੇ ਅਸੀਂ ਤੁਹਾਨੂੰ ਜੇ ਉਹ ਖਬਰ ਨਹੀਂ ਦੇਵਾਂਗੇ ਤੇ ਕੀ ਸ਼ੌਨ ਡਫੀ ਨੇ ਜਿਹੜਾ ਸਖਤੀ ਕਰਨ ਜਾ ਰਿਹਾ, ਕੀ ਇੰਡੀਆਨਾ ਦਾ ਜਿਹੜਾ ਗਵਰਨਰ ਜਿਹੜਾ ਸਖਤੀ ਕਰਨ ਜਾ ਰਿਹਾ, ਉਹਦਾ ਅਸਰ ਨਹੀਂ ਹੋਣਾ ਤੁਹਾਡੇ ਤੇ? ਉਹਦਾ ਤੁਹਾਨੂੰ ਪਤਾ ਨਹੀਂ ਜਿਹੜਾ ਉਹ ਲੱਗਣਾ ਜਦੋਂ ਤੁਸੀਂ ਉੱਥੇ ਜਾਓਗੇ? ਜੇ ਅਸੀਂ ਦੱਸ ਦਾਂਗੇ ਤਾਂ ਉਹਦੇ ਨਾਲ ਤਾਂ ਲੋਕਾਂ ਨੂੰ ਇੰਨਾ ਪਤਾ ਲੱਗ ਜਾਊਗਾ ਯਾਰ ਅੱਛਾ ਹੁਣ ਆਹ ਕੰਮ ਦੇ ਵਿੱਚ ਥੋੜਾ ਕੰਮ ਔਖਾ ਹੈ, ਆਪਾਂ ਕਿਸੇ ਹੋਰ ਪਾਸੇ ਨੂੰ ਵੀ ਦੇਖ ਸਕਦੇ ਹਾਂ। ਅੱਛਾ ਇੱਧਰ ਆਹ ਚੀਜ਼ ਜਿਹੜੀ ਸਿਚੁਏਸ਼ਨ ਸਖਤੀ ਹੋ ਰਹੀ ਆ, ਵੀ ਨੀਡ ਟੂ ਫਾਈਂਡ ਅਨਦਰ ਵੇ। ਪਰ ਤੁਸੀਂ ਇਹ ਕਹਿੰਦੇ ਵੀ ਨਹੀਂ, ਤੁਸੀਂ ਸਾਨੂੰ ਦੱਸੋ ਨਾ ਵੀ ਅਸੀਂ ਤਾਂ ਉਹ ਕਬੂਤਰ ਆ ਵੀ ਬਿੱਲੀ ਮੋਹਰੇ ਬੈਠੀ ਆ ਤੇ ਅਸੀਂ ਅੱਖਾਂ ਬੰਦ ਕਰ ਲੈਣੀਆਂ ਵੀ ਪਤਾ ਨਹੀਂ ਉਹਨੇ ਝਪੱਟਾ ਨਹੀਂ ਉਹਨੇ ਮਾਰਨਾ ਆ ਭਾਈ ਸਾਹਿਬ ਝਪੱਟਾ ਤੁਹਾਡੇ ਤੇ। ਉਹ ਅਗਲੇ ਮਿੱਥ ਕੇ ਜਿਹੜੇ ਤੁਹਾਡੇ ਮਗਰ ਪਏ ਆ ਤੇ ਅਸੀਂ ਜੇ ਖਬਰ ਤੁਹਾਨੂੰ ਨਹੀਂ ਦੱਸਾਂਗੇ ਤਾਂ ਮਤਲਬ ਇਹ ਥੋੜੀ ਆ ਵੀ ਉਹਨਾਂ ਨੇ ਤੁਹਾਡੇ ਤੇ ਨਿਸ਼ਾਨਾ ਲਾਉਣਾ ਬੰਦ ਕਰ ਦੇਣਾ। ਹੁਣ ਸੀਡੀਐਲ ਦੀ ਐਲੀਜੀਬਿਲਟੀ ਉਹਨਾਂ ਨੇ ਚੇਂਜ ਕਰਤੀ। ਐਲੀਜੀਬਿਲਟੀ ਉਹ ਕਹਿੰਦੇ ਜੀ ਅਸੀਂ ਲਿਮਿਟ ਕਰਨ ਜਾ ਰਹੇ ਆ H2A H2B E2 ਨਾਨ ਇਮੀਗ੍ਰੈਂਟ ਵੀਜ਼ਾ ਜਿਹੜੇ ਹੋਲਡਰਸ ਆ ਉਹਨਾਂ ਦੇ ਲਈ ਇੰਟਰ ਏਜੰਸੀ ਜਿਹੜੀ ਵੈਟਿੰਗ ਆ ਉਹ ਹੋਰ ਤੇਜ਼ ਕਰਨੀ ਆ। EADs ਇਹ ਐਲੀਮੀਨੇਟ ਕਰਨ ਨੂੰ ਫਿਰਦੇ ਆ ਵੀ ਜਿਹੜਾ ਅਸਾਈਲਮ ਦੇ ਉੱਤੇ ਹੈਗਾ ਆ ਵੀ ਉਹਨਾਂ ਨੂੰ ਅਸੀਂ EADs ਹੀ ਨਹੀਂ ਦੇਣੇ ਆ, 1 ਸਾਲ ਦਾ ਉਸ ਦੇ ਵਿੱਚ ਵਕਫਾ ਜਿਹੜਾ ਉਹ ਲਾਉਣਾ ਆ। ਸਟੇਟ ਜਿਹੜੇ ਡਰਾਈਵਿੰਗ ਲਾਇਸੈਂਸਿਸ ਏਜੰਸੀਜ਼ ਆ ਜਿੱਦਾਂ DMV ਕੈਲੀਫੋਰਨੀਆ ਦੀ ਆ, ਉਹਨਾਂ ਸਾਰਿਆਂ ਨੂੰ ਹਦਾਇਤਾਂ ਜਿਹੜੀਆਂ ਜਾਰੀ ਹੋ ਰਹੀਆਂ ਆ ਵੀ ਤੁਸੀਂ ਇਸ ਤਰੀਕੇ ਦੇ ਨਾਲ ਕਰੋ। ਮੈਂਡੇਟੋਰੀ ਜਿਹੜੀ ਸੇਵ ਵੈਰੀਫਿਕੇਸ਼ਨ ਆ, ਸਿਸਟਮੈਟਿਕ ਏਲੀਅਨ ਵੈਰੀਫਿਕੇਸ਼ਨ ਫਾਰ ਐਂਟਾਈਟਲਮੈਂਟਸ ਸਿਸਟਮ, ਉਹਦੇ ਨਾਲ। ਤੇ ਜੇ ਮਹਾਰਾਜ ਤੁਹਾਨੂੰ ਸਾਡੀਆਂ ਖਬਰਾਂ ਨਹੀਂ ਚੰਗੀਆਂ ਲੱਗਦੀਆਂ, ਜੇ ਤੁਹਾਡੇ ਉਹ ਮੁਤਾਬਕ ਨਹੀਂ ਆ, ਇਹਦੇ ਵਿੱਚ ਫਿਰ ਤੁਸੀਂ ਆਪਣਾ ਆਈ ਥਿੰਕ ਚੇਂਜ ਕਰ ਲਓ, ਕਿਸੇ ਹੋਰ ਚੀਜ਼ ਨੂੰ ਸੁਣ ਲਓ। ਜੇ ਤੁਸੀਂ ਉਸੇ ਹਿਸਾਬ ਦੇ ਨਾਲ ਜੀਣਾ ਚਾਹੁੰਦੇ ਆ, ਇੱਕ ਝੂਠ ਫਰੇਬ ਦੀ ਦੁਨੀਆ ਦੇ ਵਿੱਚ ਜੀਣਾ ਚਾਹੁੰਦੇ ਆ, ਫਿਰ ਯੂ ਆਰ ਵੈਲਕਮ ਟੂ ਡੂ ਇਟ। ਉਹ ਤੁਸੀਂ ਆਪ ਜਿਹੜਾ ਉਹ ਕਰ ਸਕਦੇ ਹੋ। ਬਿਲਕੁਲ ਰਾਜਕਨਵੀਰ ਸਿੰਘ ਜੀ, ਜੇ ਉਹ ਜੋ ਦਲੀਲਾ ਕੋਲੇਮਨ ਆ, ਤੁਸੀਂ ਸੋਚੋ ਵੀ ਜੇ ਉਹ ਤੁਹਾਡੀ ਬੱਚੀ ਹੁੰਦੀ। ਸੋ ਕੰਸਟਰਕਸ਼ਨ ਜ਼ੋਨ ਆ 2022 ਦੇ ਵਿੱਚ ਬੰਦਾ ਕ੍ਰਾਸ ਕਰਕੇ ਆਇਆ ਅਮਰੀਕਾ ਦੇ ਵਿੱਚ, ਤੇ ਜੂਨ 2024 ਚ ਟਰੱਕ ਦਾ ਐਕਸੀਡੈਂਟ ਮਾਰਤਾ। ਪ੍ਰਤਾਪ ਸਿੰਘ ਫ੍ਰਿਜਨੋ ਦਾ ਰਹਿਣ ਵਾਲਾ ਹਨਾ। ਤੇ ਹੁਣ ਤੁਸੀਂ ਦੇਖੋ ਵੀ 2 ਸਾਲ ਉਹਨੂੰ ਆਏ ਆ, ਇਲੀਗਲੀ ਕ੍ਰਾਸ ਕਰਕੇ ਆਇਆ ਬਾਰਡਰ, ਤੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਉਸ ਬੱਚੀ ਦੀ ਜਿਹੜੀ ਕਾਰ ਆ ਉੱਥੇ ਮਲਟੀ ਕਾਰ ਐਕਸੀਡੈਂਟ ਹੋਇਆ ਸੀ। ਕੰਸਟਰਕਸ਼ਨ ਜ਼ੋਨ ਆ, ਸਾਈਨ ਲੱਗੇ ਹੋਏ ਆ ਵੀ ਨਹੀਂ ਤੁਸੀਂ ਇੱਥੇ ਜਿਹੜਾ ਸਲੋ ਕਰੋ, ਤੇ ਉਸ ਬੱਚੀ ਜਿਹੜੀ ਉਹ ਬਚ ਗਈ ਵਿਚਾਰੀ। ਪਰ ਉਹਦੇ ਨਾਲ ਕੀ ਹੋਇਆ ਵੀ ਕਹਿੰਦੇ ਵੀ ਦਾ ਕ੍ਰੈਸ਼ ਰਿਜ਼ਲਟਡ ਇਨ ਹਰ ਅਬਿਲਿਟੀ ਟੂ ਵਾਕ, ਟਾਕ, ਈਟ ਓਰਲੀ। ਨਾ ਤਾਂ ਉਹ ਵਾਕ ਕਰ ਸਕਦੀ ਆ, ਨਾ ਗੱਲ ਕਰ ਸਕਦੀ ਆ, ਨਾ ਹੀ ਉਹ ਮੂੰਹ ਰਾਹੀਂ ਖਾਣਾ ਖਾ ਸਕਦੀ ਆ। ਕਿੰਡਰਗਾਰਟਨ ਦੀ ਸਟੂਡੈਂਟ ਸੀ, ਉਹਨੂੰ ਉਹ ਅਟੈਂਡ ਕਰਨਾ ਸੀ। ਕੋਮਾ ਦੇ ਵਿੱਚ 3 ਹਫ਼ਤੇ ਉਹ ਰਹੀ, 6 ਮਹੀਨੇ ਹਸਪਤਾਲ ਦੇ ਵਿੱਚ ਰਹੀ, ਤੇ ਹੁਣ ਲੱਕਲੀ ਥੋੜੀ ਉਹ ਇੰਪਰੂਵ ਹੋ ਰਹੀ ਹੈਗੀ ਆ। ਸੋ ਉਹਦੇ ਨਾਂ ਦੇ ਉੱਤੇ ਇਹ ਜਿਹੜਾ ਲਾਅ ਆ ਟਰੰਪ ਐਡਮਿਨਿਸਟ੍ਰੇਸ਼ਨ ਜੋ ਆ ਉਹ ਬਣਾਉਣ ਜਾ ਰਿਹਾ ਆ। ਸੋ ਜੂਨ 2024 ਜਦ ਐਕਸੀਡੈਂਟ ਹੋਇਆ ਤੇ ਉਹ ਜਿਹੜਾ ਡਰਾਈਵਰ ਸੀ ਪ੍ਰਤਾਪ ਸਿੰਘ, ਉਸ ਨੂੰ ਅਰੈਸਟ ਕਰ ਲਿਆ ਗਿਆ, ਤੇ ਉਹ ਅਗਸਤ 29 2025 ਨੂੰ ਆਈਸ ਦੇ ਅੰਡਰ ਆ। ਹੁਣ ਪਤਾ ਨਹੀਂ ਉਹ ਤੋਂ ਬਾਅਦ ਕੀ ਵਾਪਰਿਆ ਕਿ ਨਹੀਂ। ਇਹ ਜੋ ਡਿਟੇਲ ਆ ਇਨਫੋਰਮੇਸ਼ਨ, ਇਹ ਜੋ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਆਪਣੀ ਸਟੇਟ ਆਫ ਦੀ ਯੂਨੀਅਨ ਐਡਰੈਸ ਦੇ ਵਿੱਚ ਇਸ ਬੱਚੀ ਦੇ ਬਾਰੇ ਗੱਲਬਾਤ ਕੀਤੀ ਵੀ ਕਿਸ ਤਰ੍ਹਾਂ ਇੱਕ ਇਲੀਗਲ ਇਮੀਗ੍ਰੈਂਟ ਨੇ ਐਕਸੀਡੈਂਟ ਕੀਤਾ ਤੇ ਉਹਦੀ ਪੂਰੀ ਲਾਈਫ ਜਿਹੜੀ ਆ ਉਹ ਖਰਾਬ ਕਰ ਦਿੱਤੀ, ਜਿਹੜੀ ਕਿ ਬੱਚੀ ਵਿਚਾਰੀ 6 ਸਾਲਾਂ ਦੀ ਸੀ। ਸੋ ਉਹਦੇ ਨਾਂ ਦੇ ਉੱਤੇ ਇਹ ਜਿਹੜਾ ਨਵਾਂ ਲਾਅ ਬਣਨ ਜਾ ਰਿਹਾ, ਤੇ ਉਹਨਾਂ ਨੇ ਕਿਹਾ ਵੀ ਮੈਂ ਮੇਕ ਸ਼ੋਰ ਕਰਨਾ ਹੈ ਵੀ ਹਰ ਇੱਕ ਬੰਦੇ ਨੂੰ ਇੰਗਲਿਸ਼ ਆਉਂਦੀ ਹੋਵੇ ਤੇ ਕੋਈ ਵੀ ਬੰਦਾ ਇਲੀਗਲ ਨਾ ਹੋਵੇ। ਤੇ ਸੋ ਫਾਰ ਜਿੱਥੇ ਆਪਾਂ ਜਿੰਨਾ ਕੁ ਅਸੀਂ ਦੇਖਿਆ ਵੀ ਜਿੰਨਿਆਂ ਦੇ ਐਕਸੀਡੈਂਟ ਹੋਏ ਆ ਸਾਰਿਆਂ ਦੇ ਕੋਲ ਵਰਕ ਪਰਮਿਟ ਸੀ, ਸਾਰਿਆਂ ਨੂੰ ਕੈਲੀਫੋਰਨੀਆ ਵਾਲਿਆਂ ਨੇ ਲਾਇਸੈਂਸ ਦਿੱਤੇ ਹੋਏ ਸੀ,
ਪਰ ਉਹ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਜਾਂ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਆ, ਸ਼ਾਨ ਡਫੀ ਹੋਣੀ, ਉਹਨਾਂ ਨੂੰ ਇਲੀਗਲ ਹੀ ਕਾਊਂਟ ਕਰ ਰਹੇ ਹੈਗੇ ਆ। ਸੋ ਇਹਦਾ ਅਸਰ ਬਹੁਤ ਵੱਡਾ ਪੈਣਾ ਆ ਆਪਣੀ ਕਮਿਊਨਿਟੀ ਤੇ। ਸੋ ਜਿਹੜੇ ਆਪਣੇ ਬੰਦੇ ਭੈਣ ਭਰਾ ਉੱਦਾਂ ਦੀ ਸਿਚੁਏਸ਼ਨ 'ਚ ਆ, ਜਿਨ੍ਹਾਂ ਦੇ ਕੋਲ ਵਰਕ ਪਰਮਿਟ ਆ ਜਾਂ ਉਹ ਸੋਚਦੇ ਆ, ਉਹਨਾਂ ਨੂੰ ਹੋਰ ਕੰਮ ਲਈ ਕੋਸ਼ਿਸ਼ ਕਰਨੀ ਚਾਹੀਦੀ ਆ, ਕਲਾਸਾਂ ਲੈ ਕੇ ਹੋਰ ਕੁਛ ਕਰਨਾ ਚਾਹੀਦਾ ਆ। ਇਹ ਲਾਅ ਬਣੇ ਜਾਣਾ ਆ, ਕਿਉਂਕਿ ਜਿਸ ਹਿਸਾਬ ਦੇ ਨਾਲ ਲੇਕਿਨ ਰੈਲੀ ਦਾ ਲਾਅ ਬਣਿਆ ਸੀ, ਡੈਮੋਕ੍ਰੇਟਸ ਨੇ ਸਾਥ ਦਿੱਤਾ ਸੀ, ਉਹ ਜਿਹੜੀ ਕੁੜੀ ਦਾ ਕਤਲ ਕਰ ਦਿੱਤਾ ਗਿਆ ਸੀ ਇੱਕ ਇਲੀਗਲ ਇਮੀਗ੍ਰੈਂਟ ਵੱਲੋਂ। ਸੋ ਇਹ ਇੱਕ ਬਹੁਤ ਵੱਡਾ ਜਿਹੜੀ ਨਮੋਸ਼ੀ ਆਪਾਂ ਕਹਿ ਸਕਦੇ ਹਾਂ। ਤੇ ਆਪਣੇ ਕਿੰਨੇ ਕਮਿਊਨਿਟੀ ਦੇ ਬੰਦੇ ਜਿਹੜੇ ਆ ਇਹਨਾਂ ਐਕਸੀਡੈਂਟਸ ਦੇ ਵਿੱਚ ਇਨਵੋਲਵ ਹੋਏ ਆ, ਤੇ ਹੁਣ ਸਟੇਟ ਆਫ ਦੀ ਯੂਨੀਅਨ ਦੇ ਵਿੱਚ ਟਰੰਪ ਉਹਨਾਂ ਨੂੰ ਇਹ ਐਡਰੈਸ ਕਰਨਾ ਪਿਆ। ਜੀ, ਬਿਲਕੁਲ। ਹੁਣ ਦੇਖੋ ਵੀ ਇਹ ਜਿਹੜੀ ਸਿਚੁਏਸ਼ਨ ਹੁਣ ਇਹ ਸਾਹਮਣੇ ਜਿਹੜੀ ਉਹ ਹੈਗੀ ਆ, ਸੋ ਮੈਨੇਜ ਕਰੋ ਇਸ ਟਾਈਮ ਨੂੰ, ਜਿਹੜਾ ਉਹ ਵਿਚਾਰੋ, ਦੇਖੋ ਕੀ ਜਿਹੜਾ ਉਹ ਕਰਨਾ। ਤੁਸੀਂ ਗੁੱਸਾ ਸਾਡੇ ਤੇ ਜਿਹੜਾ ਝਾੜ ਕੇ ਇਸ ਤੋਂ ਬਚ ਨਹੀਂ ਸਕਦੇ। ਗੱਲ ਇਹ ਆ ਵੀ ਜੇ ਤੁਸੀਂ ਗਲਤ ਕੰਮ ਕਰਦੇ ਆ ਜਾਂ ਗਲਤ ਕੰਮ ਕੀਤਾ ਆ, ਤੇ ਹੁਣ ਤੁਸੀਂ ਕਹਿੰਦੇ ਵੀ ਸਾਨੂੰ ਤੁਸੀਂ 4 ਕਮੈਂਟ ਕਰਕੇ ਤੇ ਆਪਣਾ ਗੁੱਸਾ ਜਿਹੜਾ ਉਹ ਤੁਸੀਂ ਠੰਡਾ ਕਰ ਲਓਗੇ। ਲਾਅ ਵਿਲ ਸੀ ਦੈਟ। ਉਹ ਤਾਂ ਕਾਨੂੰਨ ਨੇ ਜਿਹੜਾ ਉਹ ਤੁਸੀਂ ਉਹ ਦੇਖਣਾ ਵੀ ਜੇ ਤੁਸੀਂ ਗਲਤੀਆਂ ਕੀਤੀਆਂ ਉਹਦਾ ਹਰਜ਼ਾਨਾ ਤੁਹਾਨੂੰ ਭਰਨਾ ਜਿਹੜਾ ਉਹ ਪੈ ਜਾਣਾ ਆ, ਜੇ ਤੁਹਾਡੇ ਮਗਰ ਨੂੰ ਜਿਹੜਾ ਉਹ ਆਉਂਦੇ ਆ। ਸੋ ਇਸੇ ਲਈ ਇਹ ਆ ਵੀ ਗਲਤ ਕੰਮ ਕਰਨ ਤੋਂ ਜਿਹੜਾ ਉਹ ਪਰਹੇਜ਼ ਕਰੋ। ਉਸ ਪਾਸੇ ਵੱਲ ਨੂੰ ਜਿਹੜਾ ਆ ਨਾ ਤੁਸੀਂ ਬਾੜਾ ਨਾ ਜਿਹੜਾ ਉਹ ਵਧੋ, ਉਹਦਾ ਨੁਕਸਾਨ ਹੀ ਨੁਕਸਾਨ ਇਵੈਂਚੁਅਲੀ ਜਿਹੜਾ ਹੋਣਾ ਆ। ਖੁਦ ਬਿਜ਼ਨਸ ਹਰਜੋਤ ਸਿੰਘ ਜੀ ਉਸ ਆਧਾਰ ਦੇ ਉੱਤੇ ਰਨ ਕਰ ਰਹੇ ਆ ਵੀ ਜਿਹਦੇ ਵਿੱਚ ਇੱਕ ਝਟਕਾ ਲੱਗਣ ਦੇ ਨਾਲ ਬਿਜ਼ਨਸ ਡਗਮਗਾ ਗਏ ਆ, ਤੇ ਉਹ ਜਿਹੜਾ ਗੁੱਸਾ ਹੈ ਉਹ ਸਾਡੇ ਤੋਂ ਝਾੜਨ ਦੀ ਜਿਹੜੀ ਕਈ ਵਾਰੀ ਲੋਕ ਆ ਨਾ ਕੋਸ਼ਿਸ਼ ਜਿਹੜੀ ਉਹ ਕਰਦੇ ਆ। ਸੋ ਪਹਿਲਾਂ ਹੀ ਬਿਜ਼ਨਸ ਨੂੰ ਜਦੋਂ ਉਹ ਕਹਾਵਤ ਵੀ ਆ, ਡੋਂਟ ਪੁੱਟ ਆਲ ਆਫ ਯੂਰ ਐਗਸ ਇਨ ਵਨ ਬਾਸਕਟ, ਵੀ ਸਾਰੇ ਆਂਡੇ ਇੱਕ ਟੋਕਰੀ 'ਚ ਨਾ ਰੱਖੋ, ਵੀ ਟੋਕਰੀ ਡਿੱਗੀ ਤੇ ਸਾਰੇ ਟੁੱਟ ਜਾਂਦੇ ਆ। ਸੋ ਉਹਨੂੰ ਖਿਲਾਰ ਕੇ ਜਿਹੜਾ ਉਹ ਰੱਖਿਆ ਕਰੋ ਵੀ ਇੱਕ ਅੱਧੀ ਟੁੱਟੇ, ਇੱਕ ਅੱਧੀ ਡਿੱਗ ਵੀ ਪਵੇ ਤਾਂ ਬਚਾਅ ਜਿਹੜਾ ਬਾਕੀਆਂ ਦਾ ਜਿਹੜਾ ਉਸ ਦੇ ਵਿੱਚ ਜੀ। ਹੋ ਸਕਦਾ ਹੈ। ਜਿਸ ਟਾਈਮ ਤੇ ਐਕਸੀਡੈਂਟ ਹੋਇਆ ਸੀ ਨਾ, ਜਿਹੜੀ ਆਪਣੇ ਸੈਕਟਰੀ ਹੈਗੇ ਆ ਕ੍ਰਿਸਟੀ ਨੋਇਮ, ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜਾ ਐਕਸੀਡੈਂਟ ਹੈ ਬਚ ਸਕਦਾ ਸੀ ਪਈ, ਪਰ ਗੈਬਨ ਨਿਊਸਮ ਜੋ ਕੈਲੀਫੋਰਨੀਆ ਦਾ ਡੀਐਮਬੀ ਇਸ਼ੂ ਕਰ ਰਿਹਾ ਇਲੀਗਲ ਏਲੀਅਨਸ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ, ਇਹ ਸਾਰਾ ਉਹਦੇ ਕਰਕੇ ਆਲਦੋ ਵਾਪਰਿਆ। ਦੇਖੋ ਹਰਜੋਤ ਸਿੰਘ ਜੀ, ਇਹਦੇ ਵਿੱਚ ਤਾਂ ਆਪਾਂ ਨੂੰ ਪਤਾ ਵੀ ਇਹ ਟੋਟਲੀ ਪੋਲਿਟਿਸਾਈਜ਼ ਮੁੱਦਾ ਆ ਵੀ ਇਹ ਜਿਹੜਾ ਹੁਣ ਨਾਨ ਡੋਮਿਸਾਈਲ ਸੀਡੀਐਲਸ ਨੂੰ ਤਾਂ ਇੱਕ ਪੋਲੀਟੀਕਲ ਪੌਨ ਬਣਾਇਆ ਹੈ। ਉਹ ਉਹਨਾਂ ਨੇ ਸ਼ਤਰੰਜ ਦਾ ਇੱਕ ਸਿਪਾਹੀ ਜਿਹੜਾ ਉਹ ਬਣਾ ਕੇ ਕੈਲੀਫੋਰਨੀਆ ਦੇ ਨਾਲ ਜਿਹੜੀ ਲੜਾਈ ਆ ਉਹ ਇਸ ਬਾਬਤ ਜਿਹੜੀ ਉਹ ਲੜ ਰਹੇ ਆ। ਹੁਣ ਕੱਲਾ ਉਹੀ ਨਹੀਂ, ਆਪਾਂ ਦੇਖ ਰਹੇ ਹਾਂ ਟੈਕਸਿਸ ਨੂੰ ਵੀ ਇਹਨਾਂ ਨੇ ਝਾੜਾਂ ਪਾਈਆਂ, ਹੋਰ ਜਿਹੜੇ ਸੂਬੇ ਆ ਉਹਨਾਂ ਨੂੰ ਵੀ ਜਿਹੜੀਆਂ ਇਹਨਾਂ ਨੇ ਝਾੜਾਂ ਪਾਈਆਂ, ਤੇ ਉਸ ਦੇ ਜਿਹੜੇ ਉਹ ਡਰਦੇ ਵੀ ਫੈਡਰਲ ਦੇ ਨਾਲ ਪੰਗਾ ਅਸੀਂ ਕੀ ਲੈਣਾ ਆ। ਉਹ ਵੱਖ-ਵੱਖ ਸੂਬਿਆਂ ਦੇ ਜਿਹੜੇ ਗਵਰਨਰ ਤੇ ਉੱਥੋਂ ਦੇ ਜਿਹੜੇ ਅਟਰਨੀ ਜਨਰਲ ਤੇ ਉੱਥੋਂ ਦੇ ਜਿਹੜੇ ਕਾਨੂੰਨ ਘਾੜੇ ਆ, ਉਹ ਇਦਾਂ ਦੇ ਸਖਤ ਕਾਨੂੰਨ ਜਿਹੜੇ ਉਹ ਲਿਆ ਰਹੇ ਆ, ਜਿਹਦੇ ਨਾਲ ਖਾਸਾ ਜਿਹੜਾ ਉਹ ਇਸ ਇੰਡਸਟਰੀ ਦੇ ਉੱਤੇ ਅਸਰ ਜਿਹੜਾ ਉਹ ਪੈ ਰਿਹਾ ਹੈਗਾ। ਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਲੈ ਕੇ ਫਿਰ ਆਪਾਂ ਵਾਪਸ ਆਉਂਦੇ ਹਾਂ, ਗੱਲਬਾਤ ਦਾ ਸਿਲਸਿਲਾ ਜਿਹੜਾ ਇਦਾਂ ਹੀ ਜਾਰੀ।
ब्रेक तो बाद एक बार फिर आप सब ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਜਿਹੜੇ ਰਾਸ਼ਟਰਪਤੀ ਟਰੰਪ ਹੋਣਾ ਨੇ ਆਪਣਾ ਸਟੇਟ ਆਫ ਦਾ ਯੂਨੀਅਨ ਐਡਰੈਸ ਦਿੱਤਾ ਉਸ ਦੇ ਵਿੱਚ ਨਵੀਂ ਚੁਣੀ ਗਈ ਵਰਜੀਨੀਆ ਦੀ ਗਵਰਨਰ ਐਬੀਗੇਲ ਸਪੈਨਬਰਗਰ ਉਹਨਾਂ ਨੇ ਰਿਸਪੌਂਸ ਦਿੱਤਾ। ਇੱਥੇ ਦਾ ਅਮਰੀਕਾ ਦੇ ਵਿੱਚ ਰਿਵਾਜ ਆ ਵੀ ਜਦੋਂ ਕੋਈ ਵੀ ਪ੍ਰੈਜ਼ੀਡੈਂਟ ਜਿਹੜੀ ਵੀ ਪਾਰਟੀ ਦਾ ਆ ਉਹ ਸਟੇਟ ਆਫ ਦਾ ਯੂਨੀਅਨ ਦਾ ਭਾਸ਼ਣ ਦਿੰਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਵਿਰੋਧੀ ਧਿਰ ਦੇ ਇੱਕ ਜਿਹੜਾ ਨੇਤਾ ਆ ਉਹ ਉਸ ਦਾ ਜਵਾਬ ਜਿਹੜਾ ਤੁਰੰਤ ਜਿਹੜਾ ਉਹ ਦਿੱਤਾ ਜਾਂਦਾ ਹੈਗਾ ਆ। ਸੋ ਰਿਬਟਲ ਇਸ ਨੂੰ ਆਖਿਆ ਜਾਂਦਾ ਹੈ ਸਟੇਟ ਆਫ ਦਾ ਯੂਨੀਅਨ ਰਿਬਟਲ। ਇਹ ਇੱਕ ਸਟ੍ਰੈਟੇਜਿਕ ਮੂਵ ਹੁੰਦਾ ਆ ਵੀ ਪਾਰਟੀ ਫੋਕਸ ਕਰ ਰਹੀ ਆ ਤੁਹਾਡੇ ਉੱਤੇ। ਬੈਟਲ ਗਰਾਊਂਡ ਸਟੇਟ ਆ ਜਿਹੜੀ ਵਰਜੀਨੀਆ ਤੇ ਉਹਦੇ ਜਿਹੜੇ ਹੁਣ ਕਿਉਂਕਿ ਡੈਮੋਕ੍ਰੇਟਾਂ ਨੇ ਜਿੱਤੀ ਆ ਸੋ ਉਹਨਾਂ ਨੂੰ ਇਹਨਾਂ ਨੇ ਮੋਹਰੇ ਇਸ ਦੇ ਵਿੱਚ ਰੱਖਿਆ ਹੈਗਾ ਆ। ਸੋ ਉਹਨਾਂ ਨੇ ਇਹੀ ਜਿਹੜਾ ਹਰਜੋਤ ਸਿੰਘ ਜੀ ਦਾਵਾ ਜਿਹੜਾ ਉਹ ਕੀਤਾ ਕਹਿੰਦੇ ਵੀ ਜੋ ਟਰੰਪ ਹੁਣੀ ਕਹਿ ਰਹੇ ਆ ਵੀ ਖਾਸ ਕਰਕੇ ਅਫੋਰਡੇਬਿਲਿਟੀ ਨੂੰ ਲੈ ਕੇ ਕਹਿੰਦੇ ਵੀ ਉਹ ਅਮਰੀਕਨ ਸੇਫ ਰੱਖਣ ਦੀ ਗੱਲ ਕਰ ਰਹੇ ਆ ਹੋਮ ਤੇ ਅਬਰੋਡ ਤੇ ਕੀ ਅਮਰੀਕਾ ਦਾ ਪ੍ਰੈਜ਼ੀਡੈਂਟ ਤੁਹਾਡੇ ਲਈ ਕੰਮ ਕਰ ਰਿਹਾ ਆ। ਉਹਨਾਂ ਨੇ ਆਰਗਿਊ ਕੀਤਾ ਵੀ ਨਹੀਂ ਵੀ ਟਰੰਪ ਹੋਣਾ ਦੇ ਜਿਹੜੇ ਐਫਰਟਸ ਆ ਗਲੋਬਲ ਟੈਰਿਫ ਦੇ ਫੈਡਰਲ ਇਮੀਗ੍ਰੇਸ਼ਨ ਏਜੰਟਸ ਦੇ ਦੁਆਰਾ ਅਮਰੀਕਨ ਸਿਟੀਜ਼ਨਸ ਨੂੰ ਮਾਰੇ ਜਾਣ ਦੀ ਜਿਹੜੀ ਗੱਲ ਆ ਤੇ ਜਿਹੜੀ ਟੈਨਸ਼ਨ ਆ ਈਰਾਨ ਰਸ਼ੀਆ ਚਾਈਨਾ ਦੇ ਨਾਲ ਜਿਹੜੀਆਂ ਵਧੀਆਂ ਹੋਈਆਂ ਆ ਉਹ ਕਹਿੰਦੇ ਵੀ ਇੱਕ ਖਤਰਨਾਕ ਜਿਹੜੀ ਗੱਲ ਹੈਗੀ ਆ। ਸੋ ਡੈਮੋਕ੍ਰੇਟਸ ਦਾ ਜਿਹੜਾ ਪਲੇਬੁੱਕ ਆ ਉਹ ਤਕਰੀਬਨ ਉਹੀ ਗੱਲਾਂ ਜਿਹੜੀਆਂ ਸਪੈਨਬਰਗਰ ਆ ਉਹਨਾਂ ਨੇ ਆਪਣੇ ਰਿਬਟਲ ਦੇ ਵਿੱਚ ਪੇਸ਼ ਜਿਹੜੀਆਂ ਉਹ ਕੀਤੀਆਂ ਜਿਹੜੀਆਂ ਉਹ ਹੈਗੀਆਂ ਆ। ਸੋ ਇਹ ਹੁਣ ਦੇਖਣ ਵਾਲੀ ਜਿਹੜੀ ਗੱਲ ਰਹੂਗੀ। ਗਵਰਨਰ ਜਿਹੜੇ ਸਪੈਨਬਰਗਰ ਆ ਤੇ ਇਹਨਾਂ ਦੇ ਨਾਲ ਉਹਨਾਂ ਹੀ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਹੋਰ ਡੈਮੋਕ੍ਰੇਟਸ ਆ ਉਹਨਾਂ ਨੇ ਵੀ ਕਈ ਸੀਟਾਂ ਫਲਿਪ ਕੀਤੀਆਂ ਤੇ ਕਈ ਥਾਵਾਂ ਦੇ ਉੱਤੇ ਜਿਹੜੀ ਜਿੱਤ ਪ੍ਰਾਪਤ ਕੀਤੀ ਆ। ਸੋ ਅੱਜ ਦੇ ਇਸ ਭਾਸ਼ਣ ਤੋਂ ਬਾਅਦ ਚ ਟਰੰਪ ਹੋਣਾ ਦੇ ਨਵੰਬਰ ਦੇ ਵਿੱਚ ਕੀ ਅਸਰ ਜਿਹੜਾ ਤੱਕ ਜਿਹੜਾ ਉਹ ਰਹਿੰਦਾ ਆ ਉਹ ਦੇਖਣ ਵਾਲੀ ਜਿਹੜੀ ਗੱਲ ਰਹੇਗੀ। ਮਾਈਕ ਜੌਨਸਨ ਜਿਹੜੇ ਇਸ ਟਾਈਮ ਹਾਊਸ ਦੇ ਸਪੀਕਰ ਨੇ ਉਹਨਾਂ ਨੇ ਵੀ ਉਹੀ ਗੱਲ ਜਿਹੜੀ ਉਹ ਦੁਹਰਾਈ ਵੀ ਜੇ ਆਪਾਂ ਉਹਨਾਂ ਨੇ ਕਿਹਾ ਵੀ ਰਿਪਬਲਿਕਨ ਨੂੰ ਕਹਿ ਕੇ ਵੀ ਜੇ ਉਹ ਕਿਉਂਕਿ ਰਿਪਬਲਿਕਨ ਨੇ ਉਹਨਾਂ ਨੇ ਕਿਹਾ ਵੀ ਜੇ ਆਪਾਂ ਮਿਡ ਟਰਮ ਇਲੈਕਸ਼ਨ ਹਾਰ ਗਏ ਤਾਂ ਟਰੰਪ ਉਹਨਾਂ ਦੀ ਪ੍ਰੈਜ਼ੀਡੈਂਸੀ ਇੱਕ ਹਿਸਾਬ ਦੇ ਨਾਲ ਖਤਮ ਜਿਹੜੀ ਉਹ ਤੁਸੀਂ ਸਮਝੋ ਵੀ ਉਹ ਕੁਛ ਲਾਜ਼ ਦੇ ਹਿਸਾਬ ਦੇ ਨਾਲ ਲੈਜਿਸਲੇਟਿਵ ਹਿਸਾਬ ਦੇ ਨਾਲ ਕੁਛ ਕਰ ਨਹੀਂ ਸਕਣਗੇ। ਸੋ ਇਹ ਜਿਹੜੀ ਚੀਜ਼ ਆ ਉਹ ਇਸ ਟਾਈਮ ਇਹਨਾਂ ਨੂੰ ਚਿੰਤਾ ਜਿਹੜੀ ਉਹ ਜ਼ਰੂਰ ਜਤਾ ਰਹੀ ਆ ਸਤਾ ਰਹੀ ਆ। ਸੋ ਇਹ ਦੇਖਣਾ ਹੋਊਗਾ ਵੀ ਟਰੰਪ ਹੁਣਾਂ ਦੇ ਦੁਆਰਾ ਜਿਹੜੇ ਨੰਬਰਸ ਨੂੰ ਖੱਬੇ ਸੱਜੇ ਕਰਕੇ ਆਪਣੇ ਹੱਕ ਦੇ ਵਿੱਚ ਜਿਹੜਾ ਭੁਗਤਾਉਣ ਦੇ ਲਈ ਜਿੱਦਾਂ ਗੱਲਾਂ ਕੀਤੀਆਂ ਜਾਂਦੀਆਂ ਆ ਵੀ ਇਹ ਜੁਮਲੇ ਸਾਬਤ ਹੋਣਗੇ ਜਾਂ ਲੋਕਾਂ ਦੇ ਮਨਾਂ ਦੇ ਵਿੱਚ ਇਸ ਦਾ ਜਿਹੜਾ ਅਸਰ ਆ ਉਹ ਕਿਸ ਤਰੀਕੇ ਦਾ ਰਹਿੰਦਾ ਆ। ਸੋ ਹੁਣ ਤੋਂ ਕੁਝ ਮਹੀਨਿਆਂ ਬਾਅਦ ਹਰਜੋਤ ਸਿੰਘ ਜੀ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਾਇਮਰੀਜ਼ ਚੱਲਣੀਆਂ ਜਿਹੜੀਆਂ ਉਹ ਸ਼ੁਰੂ ਹੋ ਜਾਣੀਆਂ ਆ ਤੇ ਆਹ ਸਾਲ ਦੇ ਵਿੱਚ ਮਿਡ ਟਰਮ ਇਲੈਕਸ਼ਨ ਨੂੰ ਲੈ ਕੇ ਕਾਫੀ ਜਿਹੜਾ ਉਹ ਜ਼ੋਰ ਦੋਨੋਂ ਪਾਰਟੀਆਂ ਜਿਹੜੀਆਂ ਲਾਉਣਗੀਆਂ। ਰਿਪਬਲਿਕਨ ਚਾਹਣਗੇ ਵੀ ਉਹ ਆਪਣੀ ਜਿਹੜੀ ਮੈਜੋਰਿਟੀ ਆ ਉਸ ਨੂੰ ਮਜ਼ਬੂਤ ਕਰਨ ਤੇ ਉਸ ਨੂੰ ਹੋਰ ਸਟਰੋਂਗ ਕਰ ਸਕਣ ਗੈਪ ਨੂੰ ਵਧਾਉਣ ਤੇ ਡੈਮੋਕ੍ਰੇਟਾਂ ਦਾ ਇਹ ਹੋਊਗਾ ਵੀ ਮਿਡ ਟਰਮ ਦੇ ਵਿੱਚ ਇਸ ਹਾਊਸ ਨੂੰ ਜਿਹੜਾ ਉਹ ਪਲਟਿਆ ਜਾਵੇ। ਉਹ ਹਿਸਟੋਰਿਕ ਤੌਰ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਜ਼ਿਆਦਾਤਰ ਮਿਡ ਟਰਮ ਇਲੈਕਸ਼ਨਸ ਦੇ ਵਿੱਚ ਜਿਹੜੀ ਪ੍ਰੈਜ਼ੀਡੈਂਟ ਦੀ ਪਾਰਟੀ ਹੁੰਦੀ ਆ ਜਿਹੜਾ ਵੀ ਪ੍ਰੈਜ਼ੀਡੈਂਟ ਹੁੰਦਾ ਚਾਹੇ ਉਹ ਡੈਮੋਕ੍ਰੇਟ ਆ ਚਾਹੇ ਰਿਪਬਲਿਕਨ ਆ ਉਹ ਜ਼ਿਆਦਾਤਰ ਹਾਊਸ ਲੂਜ਼ ਕਰ ਜਾਂਦੇ ਹੁੰਦੇ ਆ। ਉਹ ਫਲਿੱਪ ਜਿਹੜਾ ਉਹ ਕਾਫੀ ਹੋ ਜਾਂਦਾ। ਇਹਦੇ ਨਾਲ ਇੱਕ ਤਾਂ ਹਰਜੋਤ ਸਿੰਘ ਜੀ ਚੈੱਕ ਐਂਡ ਬੈਲੈਂਸ ਵੀ ਜਿਹੜਾ ਉਹ ਬਣ ਜਾਂਦਾ ਆ ਵੀ ਐਟਲੀਸਟ 2 ਸਾਲ ਦੂਜਿਆਂ ਨੂੰ ਵਿਰੋਧੀਆਂ ਨੂੰ ਆਪਣੀ ਜਿਹੜੀ ਗੱਲ ਮਨਵਾਉਣ ਦਾ ਕਿਤੇ ਨਾ ਕਿਤੇ ਮੌਕਾ ਜਿਹੜਾ ਇਸ ਦੇ ਵਿੱਚ ਮਿਲ ਜਾਂਦਾ। ਸੈਨੇਟ ਦੇ ਉੱਤੇ ਵੀ ਨਜ਼ਰਾਂ ਜਿਹੜੀਆਂ ਉਹ ਕਾਫੀ ਰਹਿਣਗੀਆਂ ਵੀ ਉੱਥੇ ਜਿਹੜੀਆਂ ਇਸ ਟਾਈਮ ਰੀ ਇਲੈਕਸ਼ਨ ਦੇ ਲਈ ਹੋਣੀਆਂ ਜਾਂ ਜਿਨ੍ਹਾਂ ਦੀਆਂ ਵੋਟਾਂ ਹੋਣੀਆਂ ਆ ਵੀ ਉਹ ਕਿਸ ਤਰੀਕੇ ਦਾ ਕਾਰਜਕਾਰੀ ਜਿਹੜੀ ਆ ਉਹ ਦਿਖਾਉਂਦੇ ਆ। ਸੂਜ਼ਨ ਕਾਲਿਨਜ਼ ਇਲੈਕਸ਼ਨ ਜਿਹੜੀ ਉਹ ਹਾਲ ਦੀ ਘੜੀ ਜਿਹੜੇ ਆ ਰਹੇ ਨੰਬਰਸ ਆ ਉਸ ਦੇ ਵਿੱਚ ਲੂਜ਼ ਕਰ ਸਕਦੀ ਹੈ। ਸੋ ਰਿਪਬਲਿਕਨਸ ਉੱਥੇ ਇੱਕ ਸੀਟ ਲੂਜ਼ ਕਰਨ ਦੀ ਜਿਹੜੀ ਆ ਉਹ ਲੱਗੀ ਹੋਏ ਆ। ਜੇਮਸ ਟਰਕਲੋ ਜਿਹੜੇ ਹੈਗੇ ਨੇ ਟੈਕਸਸ ਦੇ ਵਿੱਚ ਉਹ ਵੀ ਕਾਫੀ ਜਿਹੜਾ ਉਹ ਕਹਿ ਸਕਦੇ ਆ ਵੀ ਗਰਾਊਂਡ ਗੇਨ ਉਹ ਮੁੰਡਾ ਜਿਹੜਾ ਉਹ ਨੌਜਵਾਨ
ਪੋਲੀਟੀਸ਼ੀਅਨ ਜਿਹੜਾ ਉਹ ਕਰ ਰਿਹਾ ਹੈਗਾ। ਸੋ ਦੇਖਦੇ ਹਾਂ ਵੀ ਓਵਰਆਲ ਇਸ ਦੇ ਵਿੱਚ ਕੀ ਜਿਹੜਾ ਉਹ ਬਣਦਾ ਆ। ਪਰ ਆਹ ਸਾਲ ਖਾਸਾ ਜਿਹੜਾ ਹਰਜੋਤ ਸਿੰਘ ਜੀ ਇਲੈਕਸ਼ਨ ਨੂੰ ਲੈ ਕੇ ਮਿਡ ਟਰਮ ਦੇ ਉੱਤੇ ਜਿਹੜਾ ਦੋਨਾਂ ਪਾਰਟੀਆਂ ਦੇ ਦੁਆਰਾ ਜ਼ੋਰ ਲੱਗਣ ਜਾ ਰਿਹਾ ਹੈ ਜੀ। ਆਫਿਸ ਜੋ ਜਸਟਿਸ ਡਿਪਾਰਟਮੈਂਟ ਦਾ ਉਹਨਾਂ ਨੇ ਲਾਸੂਟ ਫਾਈਲ ਕੀਤਾ ਹੈ ਨਿਊ ਜਰਸੀ ਦੇ ਅਗੇਂਸਟ ਵੀ ਉਹ ਫੈਡਰਲ ਇਮੀਗ੍ਰੇਸ਼ਨ ਲਾਜ਼ ਦੇ ਸੰਬੰਧ ਦੇ ਵਿੱਚ ਇੰਟਰਫੀਅਰ ਕਰ ਰਹੇ ਹੈਗੇ ਆ। ਨਿਊ ਜਰਸੀ ਦੇ ਗਵਰਨਰ ਮਿੱਕੀ ਸ਼ਰੈਲ ਉਹਨਾਂ ਦੇ ਅਗੇਂਸਟ ਜਿਹੜਾ ਹੈ ਇਹ ਲਾਸੂਟ ਫਾਈਲ ਕਰ ਦਿੱਤਾ ਗਿਆ ਹੈਗਾ। ਇਹ ਅੱਜ ਰਿਪੋਰਟ ਹੋ ਰਿਹਾ। ਫੈਡਰਲ ਏਜੰਟਸ ਕਹਿੰਦੇ ਵੀ ਆਪਣੀ ਲਾਈਫ ਨੂੰ ਖਤਰੇ ਦੇ ਵਿੱਚ ਪਾ ਰਹੇ ਆ ਕਿਉਂਕਿ ਜਿਹੜੇ ਨਿਊ ਜਰਸੀ ਦੇ ਸਿਟੀਜ਼ਨਸ ਆ ਉਹਨਾਂ ਨੂੰ ਸੇਫ ਰੱਖਣ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਪਰ ਨਿਊ ਜਰਸੀ ਦੇ ਜਿਹੜੇ ਲੀਡਰਸ ਹੈਗੇ ਆ ਉਹਨਾਂ ਦੀ ਜਿਹੜੀਆਂ ਪਾਲਿਸੀਜ਼ ਹੈਗੀਆਂ ਉਹ ਸਾਡੇ ਜੋ EMPLOYEES ਆ ਉਹਨਾਂ ਨੂੰ ਖਤਰੇ ਦੇ ਵਿੱਚ ਪਾ ਰਹੀਆਂ। ਅਟਾਰਨੀ ਜਨਰਲ ਪਮੇਲਾ ਬੌਂਡੀ ਉਹਨਾਂ ਨੇ ਇਹ ਕਿਹਾ ਤੇ ਕਹਿੰਦੇ ਵੀ ਡੈਲੀਬਰੇਟਲੀ ਇੰਟਰਫੀਅਰ ਕਰ ਰਹੇ ਹੈਗੇ ਆ ਜਦੋਂ ਅਸੀਂ ਇਲੀਗਲ ਏਲੀਅਨਸ ਨੂੰ ਤੇ ਕ੍ਰਿਮੀਨਲਸ ਨੂੰ ਅਰੈਸਟ ਕਰਕੇ ਉਹਨਾਂ ਨੂੰ ਮੂਵ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਅੱਜ ਇਹ ਜਿਹੜਾ ਲਾਸੂਟ ਆ ਸਟੇਟ ਆਫ ਨਿਊ ਜਰਸੀ ਦੇ ਅਗੇਂਸਟ ਫਾਈਲ ਕੀਤਾ ਗਿਆ ਹੈਗਾ। ਜੀ ਬਿਲਕੁਲ। ਉਧਰ ਜਿਹੜਾ ਹਰਜੋਤ ਸਿੰਘ ਜੀ ਦੱਸ ਰਹੇ ਕਿ ਵੀ H1B ਨੂੰ ਲੈ ਕੇ ਕਾਫੀ ਜਿਹੜੀ ਸਖਤੀ ਆ ਉਹ ਲਗਾਤਾਰ ਵੱਧ ਰਹੀ ਹੈਗੀ ਆ। ਇੱਕ ਹੋਰ ਬੰਦੇ ਨੇ ਰੈਡਿਟ ਦੇ ਉੱਤੇ ਜਿਹੜੀ ਹਰਜੋਤ ਸਿੰਘ ਜੀ ਪੋਸਟ ਪਾ ਕੇ ਜਿਹੜਾ ਉਹ ਦੱਸਿਆ ਵੀ ਕਹਿੰਦੇ ਵੀ H1B ਉਸ ਦਾ ਵੀਜ਼ਾ ਕੈਂਸਲ ਕਰ ਦਿੱਤਾ ਗਿਆ। ਕਾਰਨ ਉਸ ਦੇ ਵਿੱਚ ਇਹ ਦੱਸਿਆ ਗਿਆ ਹਰਜੋਤ ਸਿੰਘ ਜੀ ਵੀ ਉਹਨੇ ਮੰਨਿਆ ਵੀ ਮੈਂ ਰਿਮੋਟ ਵਰਕ ਕਰ ਰਿਹਾ ਸੀਗਾ। ਸੋ ਵੀਜ਼ਾ ਸਟੈਂਪ ਕਹਿੰਦੇ ਵੀ ਕੈਂਸਲਡ ਐਂਡ ਵਿਦਡਰਾਨ। ਜਦੋਂ ਅਬੂ ਧਾਬੀ ਤੋਂ ਉਹ ਅਮਰੀਕਾ ਨੂੰ ਚੜ੍ਹਨ ਦੀ ਕੋਸ਼ਿਸ਼ ਦੇ ਵਿੱਚ ਸੀਗਾ ਇੱਕ H1B EMPLOYEE, ਉਹਨੇ ਇੰਡੀਆ ਦੇ ਵਿੱਚ ਗਿਆ ਸੀ 2 ਮਹੀਨੇ ਦੇ ਲਈ। ਜਦੋਂ ਉਹ US ਦੇ EMPLOYER ਦੇ ਲਈ ਉੱਥੋਂ 2 ਮਹੀਨੇ ਦੇ ਲਈ ਉਹਨੇ ਕੰਮ ਕੀਤਾ ਤੇ ਜਦੋਂ ਅਬੂ ਧਾਬੀ ਥਾਣੀ ਉਸਨੇ ਜਾਣ ਦੀ ਕੋਸ਼ਿਸ਼ ਜਿਹੜੀ ਹਰਜੋਤ ਸਿੰਘ ਜੀ ਕੀਤੀ ਤਾਂ ਉਹਦੇ ਵੀਜ਼ਾ ਜਿਹੜਾ ਉਹ ਕੈਂਸਲ ਤੇ ਵਿਦਡਰਾ ਜਿਹੜਾ ਉਹ ਕਰ ਲਿਆ ਗਿਆ। ਸੋ ਕਹਿੰਦੇ ਵੀ ਰਿਮੋਟ ਵਰਕ ਕੈਨਟ ਬੀ ਵਾਜ਼ਨਟ ਰਿਫਲੈਕਟਡ। ਕਹਿੰਦੇ ਵੀ ਇਹਦੇ ਜਿਹੜਾ ਉਹਦੇ ਨਾਲ ਸਿਆਹੀ ਹੋਈ ਸੀ ਜਾਂ ਸਾਈਨ ਹੋਏ ਸੀ ਕੰਟਰੈਕਟ ਜਿਹੜਾ ਉਸਦਾ ਹੋਇਆ ਸੀਗਾ ਕੰਪਨੀ ਦੇ ਨਾਲ, ਕਹਿੰਦੇ ਵੀ ਉਹਦੇ ਵਿੱਚ ਕਿਤੇ ਨਹੀਂ ਸੀ ਲਿਖਿਆ ਵੀ ਰਿਮੋਟ ਵਰਕ ਇਹ ਕਰ ਸਕਦਾ ਹੈਗਾ ਆ। ਤੇ ਕਹਿੰਦੇ ਵੀ ਯੂ ਕੈਨਟ ਬੀ ਪੇਡ ਬਾਈ US ਕੰਪਨੀ ਜੇ ਤੁਸੀਂ ਉਸ ਤੋਂ ਬਾਹਰ ਰਹਿ ਕੇ ਕੰਮ ਜਿਹੜਾ ਉਹ ਕਰਦੇ ਆ। ਇਹਦੇ ਨਾਲ ਤਾਂ ਹਰਜੋਤ ਸਿੰਘ ਜੀ H1B ਵਾਲਿਆਂ ਨੂੰ ਤਾਂ ਬਹੁਤ ਨੇਰੀਆਂ ਆ ਜਾਣਗੀਆਂ ਵੀ ਜੇ ਬਿਲਕੁਲ ਉਹ ਦੋਨੋਂ ਤੀਵੀਂ ਆਦਮੀ ਗਏ ਹੋਏ ਸੀ। ਹਸਬੈਂਡ ਨੂੰ ਨਹੀਂ ਨੰਗਣ ਦੇ ਦਿੱਤਾ ਤੇ ਵਾਈਫ ਨੂੰ ਜਿਹੜਾ ਆ ਆਬੂ ਧਾਬੀ ਦੇ ਵਿੱਚ ਰੋਕ ਲਿਆ ਕਿਉਂਕਿ ਉੱਥੇ ਆਬੂ ਧਾਬੀ 'ਚ ਇਮੀਗ੍ਰੇਸ਼ਨ ਹੋ ਜਾਂਦੀ ਆ ਹਨਾ। ਤੇ ਉੱਥੇ ਉਹਨੇ ਕਿਹਾ ਵੀ ਕਿੱਥੇ ਲਿਖਿਆ ਤੇਰਾ ਵੀ ਤੂੰ ਘਰੋਂ ਕੰਮ ਕਰ ਸਕਦੀ। ਉਹ ਕਹਿੰਦੀ ਮੈਂ ਦਸੰਬਰ 'ਚ ਤਾਂ ਆਈ ਸੀ ਤੇ ਫਰਵਰੀ 'ਚ ਉਹ ਵਾਪਸ ਆ ਰਹੀ ਸੀ ਤੇ ਉਸ ਬੇਸ ਦੇ ਉੱਤੇ ਤੇ ਉਹਨਾਂ ਨੇ ਸਿੱਧਾ ਜਿਹੜਾ ਆ ਕੈਂਸਲੇਸ਼ਨ ਲਿਖ ਦਿੱਤਾ। ਤੇ ਪਰ ਉਹਦੇ ਜਿਹੜੇ ਵਕੀਲ ਆ ਕੰਪਨੀ ਦੇ ਕਹਿ ਰਹੇ ਵੀ ਇਦਾਂ ਦਾ ਕੋਈ ਰੂਲ ਹੈ ਨਹੀਂ, ਦੁਬਾਰਾ ਕੀ ਫੇਰ ਅਪਲਾਈ ਕਰਨਾ ਚਾਹੀਦਾ। ਪਰ ਦੁਬਾਰਾ ਕੀ ਕਹਿੰਦੇ ਵੀ ਸਾਲ ਮੀਟ ਅਪਾਇੰਟਮੈਂਟ ਡੇਢ ਸਾਲ ਦੀ ਹਰਜੋਤ ਸਿੰਘ ਅਪਾਇੰਟਮੈਂਟ ਨਹੀਂ ਮਿਲਦੀ, ਸਾਲ ਡੇਢ ਸਾਲ ਦੀ ਹੋਈ ਪਈ ਆ। ਸੋ ਹੁਣ ਉਹ ਉਦਾਂ ਦੀ ਸਿਚੁਏਸ਼ਨ ਦੇ ਵਿੱਚ ਜਿਹੜੇ ਲੋਕ ਆ ਉਹ ਕੀ ਕਰਨ। ਜੀ ਬਿਲਕੁਲ। ਸੋ ਇਹ ਵੱਡਾ ਝਟਕਾ ਜਿਹੜਾ ਉਹ ਇਸ ਟਾਈਮ ਦੇਖ ਰਹੇ ਹੈਗੇ ਆ। ਸੋ ਇਹ ਸਿਚੁਏਸ਼ਨ ਤਾਂ ਹਰਜੋਤ ਸਿੰਘ ਜੀ ਆਉਂਦੇ ਦਿਨਾਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਜਿਹੜੀ ਉਹ ਸਖਤ ਹੋਣ ਵਾਲੀ ਆ। ਕਾਰਨ ਕੀ ਆ ਵੀ ਆਲਰੇਡੀ ਆਪਾਂ ਕਾਂਗਰਸ ਦੇ ਵਿੱਚ ਇਦਾਂ ਦੇ ਕੋਈ ਰੂਲ ਪ੍ਰਪੋਜ਼ਲ ਜਿਹੜੇ ਉਹ ਦੇਖ ਰਹੇ ਆ। ਉਹ ਲੱਗਦਾ ਵੀ ਸ਼ਾਇਦ ਉਹ ਪਾਸ ਨਾ ਵੀ ਹੋਣ, ਬਟ ਫਿਰ ਵੀ ਜਿਹੜਾ ਹਰਜੋਤ ਸਿੰਘ ਜੀ ਇਹ ਚੀਜ਼ਾਂ ਜਿਹੜੀਆਂ ਉਹ ਡੈਫੀਨੇਟਲੀ ਸਖਤੀ ਵੱਲ ਨੂੰ ਹੀ ਕੰਮ ਵੱਧ ਰਿਹਾ। ਸਖਤੀ ਤੋਂ ਭਾਵ ਵੀ ਬੇਸਿਕਲੀ ਰਾਹ ਬੰਦ ਕਰਨਾ ਹੈ ਕਿਸੇ ਨਾ ਕਿਸੇ ਤਰੀਕੇ। ਉਹ ਟਾਰਗੇਟ ਆ ਜੀ ਇਸ ਟਾਈਮ ਇਮੀਗ੍ਰੈਂਟਸ ਕਿਸੇ ਵੀ ਤਰੀਕੇ ਦੇ ਨਾਲ, ਕਿਉਂਕਿ H1B ਤਾਂ ਲੀਗਲੀ ਆਉਣ ਦਾ ਇੱਕ ਜ਼ਰੀਆ ਹੈ ਨਾ। ਇਹ ਵੀ ਨਹੀਂ ਆ ਵੀ ਬਾਰਡਰ ਟੱਪ ਕੇ ਆਉਣ ਵਾਲੀ ਜਿਹੜੀ ਇਸ ਦੇ ਵਿੱਚ ਗੱਲ ਹੈਗੀ ਆ। ਉਹਨਾਂ ਦੇ ਉਲਟ ਵੀ ਜਿਹੜੀ ਉਹ ਪੂਰੀ ਜਿਹੜੀ ਸਖਤੀ ਹੈ ਇਸ ਟਾਈਮ ਦੇਖਣ ਨੂੰ ਮਿਲ ਰਹੀ ਹੈਗੀ ਆ। ਸਮਾਂ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਸਮਾਪਤ ਹੈ। ਮਿਲਾਂਗੇ ਜਿਹੜਾ ਆਪਣੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਆ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।